ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਟੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ ਤੇ ਮੇਰੇ ਨਾਲ ਮੇਰੇ ਮਹਿਮਾਨ ਸਟੂਡੀਓ 'ਚ ਆ ਚੁੱਕੇ ਨੇ। ਕਰਦੇ ਹਾਂ ਜੀ ਉਹਨਾਂ ਦੇ ਨਾਲ ਗੱਲਬਾਤ। ਸਵਾਗਤ ਹੈ ਜੀ ਹਰਪ੍ਰੀਤ ਸਿੰਘ ਹੈਰੀ ਜੀ ਤੇ ਜਸਲੀਨ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਜੀ ਸਾਰੀ ਟੀਮ ਦਾ, ਇੰਡੋਸ ਦੀ, ਰਿਸ਼ਪਾਲ ਵੀਰ ਜੀ ਦਾ, ਤੁਹਾਡਾ ਜੀ ਤੇ ਗੁਰਪ੍ਰੀਤ ਵੀਰ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਜੀ। ਸੋ ਸਾਨੂੰ ਇੱਥੇ ਬੁਲਾਉਣ ਵਾਸਤੇ ਜੀ ਧੰਨਵਾਦ ਜੀ। ਅੱਛਾ, ਸਾਡੇ ਸਟੂਡੀਓ 'ਚ ਅੱਜ ਇੱਕ ਛੋਟੀ ਜੀ ਨੰਨੀ ਜੀ ਪਰੀ ਆਈ ਹੋਈ ਹੈ ਜਿਹੜੀ ਇਸ ਸਮੇਂ ਸੌ ਰਹੀ ਹੈ। ਬਹੁਤ ਹੀ ਕਾਮ ਹੈ, ਜਦੋਂ ਦੀ ਆਈ ਹੈ 1 ਮਿੰਟ ਵੀ ਨਹੀਂ ਰੋਈ ਹੈ ਨਾ, ਬੜੀ ਸ਼ਰੀਫ ਬਣ ਕੇ ਸੁੱਤੀ ਪਈ। ਕੀ ਨਾਂ ਹੈ ਜੀ ਇਹਨਾਂ ਦਾ? ਇਹਨਾਂ ਦਾ ਨਾਂ ਹੈ ਜੀ ਸਰਗੀ ਕੌਰ ਸਰਵਾਰਾ। ਸਰਗੀ ਕਿੰਨੇ ਚਿਰ ਦੀ ਹੈ? ਸਰਗੀ ਜੀ 3 ਮੰਥਸ ਦੀ ਹੋ ਗਈ ਹੈ ਜੀ। 3 ਮਹੀਨਿਆਂ ਦੀ ਹੋ ਗਈ ਹੈ। ਵੈਰੀ ਨਾਈਸ। ਅੱਛਾ, ਚਲੋ ਸੁੱਤੀ ਪਈ ਰਹੇਗੀ ਪੂਰੇ ਪ੍ਰੋਗਰਾਮ 'ਚ ਇਦਾਂ? ਹਾਂਜੀ, ਬਿਲਕੁਲ ਪਈ ਰਹੇਗੀ ਜੀ। ਤੇ ਬਹੁਤ ਸਿਆਣੀ ਹੈ ਜੀ ਸਾਡੀ ਕੁੜੀ ਤੇ ਬਹੁਤ ਪਿਆਰੀ ਵੀ ਹੈ ਜੀ, ਬੜੀ ਸਿਆਣੀ ਹੈ ਜੀ। ਪਾਪਾ ਕੀ ਪਰੀ। ਹਾਂਜੀ, ਬਿਲਕੁਲ ਜੀ, ਡੈਫੀਨੇਟਲੀ। ਅੱਛਾ ਬਾਜੀ, ਪੰਜਾਬ ਤੋਂ ਤੁਸੀਂ ਕਿੱਥੋਂ? ਮੈਂ ਜੀ ਮੋਹਾਲੀ ਤੋਂ ਆ ਜੀ, ਚੰਡੀਗੜ੍ਹ ਤੋਂ। ਹਾਂਜੀ, ਤੇ ਮੇਰੇ ਵਾਈਫ ਨੇ ਜੀ ਪਟਿਆਲੇ ਤੋਂ। ਅੱਛਾ, ਹਾਂਜੀ, ਨਾਈਸ। ਤੇ ਪਹਿਲਾਂ ਹੀ ਪੁੱਛ ਲੈਣੀ ਹੈ, ਵਿਆਹ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਵਿਆਹ ਦਾ ਸਫ਼ਰ ਜੀ ਐਕਚੁਅਲੀ ਸਾਡੀ ਲਵ ਮੈਰਿਜ ਹੈ, ਲਵ ਕਮ ਅਰੇਂਜ ਆਪਾਂ ਕਹਿ ਸਕਦੇ ਹਾਂ। ਤੇ ਅਸੀਂ ਮੇਰੇ ਫਰੈਂਡ ਸੀਗਾ, ਉਹਦੇ ਵਿਆਹ 'ਚ ਮਿਲੇ ਸੀਗੇ ਜੀ। ਅੱਛਾ ਜੀ। ਸੋ ਉੱਥੇ ਇੱਕ ਵਾਰ ਮੁਲਾਕਾਤ ਹੋਈ, ਦੂਜੀ ਵਾਰ ਹੋਈ। ਸੋ ਫਿਰ ਹੌਲੀ ਹੌਲੀ ਜੀ ਅਸੀਂ ਘਰਦਿਆਂ ਨੂੰ ਦੱਸਿਆ ਤੇ ਘਰਦੇ ਨੇ ਸਾਥ ਦਿੱਤਾ ਤੇ ਸਮਝਾਇਆ ਵੀ ਠੀਕ ਹੈ ਜੀ, ਤੁਹਾਡੀ ਲਾਈਫ ਦਾ ਬਹੁਤ ਵੱਡਾ ਡਿਸੀਜਨ ਹੈ। ਸੋ ਤੇ ਸਾਰਾ ਕੁਝ ਬੜੇ ਰੱਬ ਦੀ ਮਿਹਰ ਨਾਲ ਇੱਕ ਜਿਵੇਂ ਡ੍ਰੀਮ ਜਿਹਾ ਲੱਗਦਾ ਜੀ, ਉਦਾਂ ਸਾਰਾ ਕੁਝ ਹੋ ਗਿਆ ਜੀ ਠੀਕ ਠਾਕ। ਵੈਰੀ ਨਾਈਸ। ਇੰਡੀਆ ਦੇ ਵਿੱਚ ਕੀ ਪੜ੍ਹਾਈ ਕੀਤੀ ਹੈ ਤੁਸੀਂ ਭਾਜੀ? ਮੈਂ ਜੀ ਸਿਵਲ ਇੰਜੀਨੀਅਰਿੰਗ ਕੀਤੀ ਹੈ ਜੀ, ਤੇ ਉਸ ਤੋਂ ਬਾਅਦ ਮੈਂ ਜੌਬ ਕੀਤੀ ਹੈ ਜੀ ਉੱਥੇ। ਪਲੱਸ ਮੈਂ ਕੁਝ ਐਡੀਸ਼ਨਲ ਜਿਹੜੇ ਆਰਕੀਟੈਕਟ ਦੇ ਨਾਲ ਰਿਲੇਟਡ ਕੋਰਸ ਸੀਗੇ ਜੀ, ਉਹ ਕੀਤੇ ਨੇ ਜੀ। ਹਾਂਜੀ, ਇੰਡੀਆ। ਫਿਰ ਆਸਟ੍ਰੇਲੀਆ ਆਉਣ ਦਾ ਸਫ਼ਰ ਕਿੱਦਾਂ ਪਲਾਨ ਕੀਤਾ? ਆਸਟ੍ਰੇਲੀਆ ਆਉਣ ਦਾ ਸਫ਼ਰ ਇਦਾਂ ਸੀ ਜੀ ਵੀ ਜਿੱਦਾਂ ਮੈਂ ਆਲਰੇਡੀ ਉੱਥੇ ਜੌਬ ਕਰਦਾ ਸੀਗਾ, ਬਟ ਮੈਂ ਲਾਈਫ 'ਚ ਕੁਝ ਚੈਲੰਜਿੰਗ, ਕੁਝ ਆਪਣੇ ਆਪ ਨੂੰ ਚੈਲੰਜ ਕਰਨਾ ਚਾਹੁੰਦਾ ਸੀ ਵੀ ਮੈਂ ਲਾਈਫ 'ਚ ਕੁਝ ਇਹੋ ਜਿਹਾ ਕਰਾਂ ਕਿ ਮੈਂ ਆਪਣੇ ਆਪ ਨੂੰ ਚੈਲੰਜ ਕਰ ਸਕਾਂ ਜੀ। ਸੋ ਦੈਟ ਇਜ਼ ਵਾਈ ਅਸੀਂ ਆਸਟ੍ਰੇਲੀਆ ਆਏ। ਸੋ ਇੱਥੇ ਆ ਕੇ ਹੋਰ ਕਾਫੀ ਚੈਲੰਜਸ ਆਏ ਜਿਹੜੇ ਆਪਾਂ ਅੱਗੇ ਡਿਸਕਸ ਕਰਾਂਗੇ ਜੀ। ਓਕੇ, ਕਿਹੜੇ ਈਅਰ ਦੇ ਵਿੱਚ ਆਏ ਸੀ ਇੱਥੇ? ਅਸੀਂ ਆਏ ਜੀ ਅਪ੍ਰੈਲ 2008 'ਚ। ਇਕੱਠੇ ਆਏ ਦੋਨੋਂ? ਹਾਂਜੀ। ਵਿਆਹ ਹੋ ਗਿਆ ਸੀ ਮਤਲਬ ਇੰਡੀਆ ਦੇ ਵਿੱਚ? ਹਾਂਜੀ। ਅੱਛਾ, ਵਿਆਹ ਹੋਇਆ ਸੀਗਾ 2007 ਚ ਹੋਇਆ ਸੀ। ਹਾਂਜੀ। ਅੱਛਾ, ਸਾਲ ਕ ਹੋ ਗਿਆ ਸੀ ਫਿਰ ਵਿਆਹ ਹੋਏ ਨੂੰ? ਹਾਂਜੀ, ਨਹੀਂ 4-5 ਮੰਥ ਹੋਏ ਸੀ ਹਲੇ। ਹਾਂਜੀ, ਫਿਰ ਸਪਾਊਸ ਕੌਣ ਸੀ ਤੁਹਾਡੇ ਤੋਂ? ਜਸਲੀਨ ਸੀ। ਅੱਛਾ, ਅਦਰਵਾਈਜ਼ ਤਾਂ ਕੁੜੀਆਂ ਲੈ ਕੇ ਆਉਂਦੀਆਂ ਨੇ। ਹਾਂਜੀ, ਦੈਟਸ ਨਾਈਸ। ਚਲੋ, ਕੁੜੀ ਲਿਆਵੇ ਚਾਹੇ ਮੁੰਡਾ ਲਿਆਵੇ, ਹੈ ਤਾਂ ਜੀਵਨ ਸਾਥੀ ਹੋਈ। ਜੀਵਨ ਸਾਥੀ, ਬਿਲਕੁਲ ਜੀ। ਹਾਂਜੀ, ਮੈਨੂੰ ਇਹ ਲੱਗਦਾ ਵੀ ਰਿਲੇਸ਼ਨਸ਼ਿਪ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਗੱਲ ਹੈ, ਇੱਕ ਤਾਂ ਅੰਡਰਸਟੈਂਡਿੰਗ ਹੈ ਜੀ, ਤੇ ਦੂਜੀ ਇਹ ਹੈ ਵੀ ਆਪਾਂ ਨੂੰ ਇੱਕ ਦੂਜੇ ਦੀ ਸਟਰੈਂਥ ਪਛਾਣਨੀ ਚਾਹੀਦੀ ਹੈ। ਹੋ ਸਕਦਾ ਕਿ ਕਈ ਵਾਰੀ ਜਿਹੜੀ ਵਾਈਫ ਹੁੰਦੀ ਹੈ ਉਹਦੀ ਸਟਰੈਂਥ ਜੋ ਹੁੰਦੀ ਆ ਉਹਨੂੰ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਲਾਈਫ 'ਚ, ਤੇ ਜੋ ਹਸਬੈਂਡ ਦੀ ਸਟਰੈਂਥ ਹੁੰਦੀ ਆ ਉਹਨੂੰ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ। ਆਸਟ੍ਰੇਲੀਆ ਆਉਣ ਦਾ ਕਿੱਦਾਂ ਪਲਾਨ ਕੀਤਾ? ਪਲਾਨ ਇੱਦਾਂ ਕੀਤਾ ਵੀ ਜੀ ਸਾਡਾ ਵਿਆਹ ਹੋ ਗਿਆ ਸੀਗਾ ਤੇ ਮੈਂ ਆਲਰੇਡੀ ਉਹੀ ਜੌਬ ਚੱਲਦੀ ਸੀ ਮੰਡੇ ਟੂ ਫਰਾਈਡੇ। ਪਲੱਸ ਉੱਥੇ ਮੇਰੀ ਅਕੈਡਮੀ ਵੀ ਸੀਗੀ ਜੀ ਭੰਗੜੇ ਦੀ, ਹੈ ਨਾ, ਸ਼ੇਰੇ ਪੰਜਾਬ ਭੰਗੜਾ ਅਕੈਡਮੀ। ਉੱਥੇ ਮੈਂ ਸ਼ਾਮ ਨੂੰ ਉੱਥੇ ਅਕੈਡਮੀ 'ਚ ਸਿਖਾਉਂਦਾ ਸੀਗਾ। ਸੋ ਸਾਰਾ ਕੁਝ ਬੜਾ ਨਾਰਮਲ ਜਿਹਾ ਚੱਲ ਰਿਹਾ ਸੀਗਾ ਜੀ। ਅਕੈਡਮੀ ਕਿੱਥੇ ਸੀਗੀ? ਮੋਹਾਲੀ ਸੀਗੀ ਜੀ। ਹਾਂਜੀ, ਮੋਹਾਲੀ 2 ਫੇਸ 'ਚ। ਤੇ ਇਸ ਕਰਕੇ ਸਾਰਾ ਕੁਝ ਬੜਾ ਨਾਰਮਲ ਜਿਹਾ ਚੱਲਦਾ ਸੀਗਾ। ਹਾਂਜੀ, ਲਾਈਫ ਬੜੀ ਨਾਰਮਲ ਚੱਲਦੀ ਸੀਗੀ ਜੀ। ਤੇ ਇਸ ਕਰਕੇ ਸਾਨੂੰ ਇਹ ਲੱਗਦਾ ਸੀ ਵੀ ਲਾਈਫ 'ਚੋਂ ਚੈਲੰਜ, ਐਡਵੈਂਚਰਸ ਜਿਹੜੇ ਥੋੜ੍ਹੇ ਜਿਹੇ ਖਤਮ ਹੋ ਗਏ ਨੇ। ਸੋ ਇਸ ਕਰਕੇ ਅਸੀਂ ਡਿਸਾਈਡ ਕੀਤਾ ਘਰਦਿਆਂ ਦੀ ਮਰਜ਼ੀ ਨਾਲ, ਸਾਰਿਆਂ ਦੇ ਨਾਲ, ਵੀ ਅਸੀਂ ਆਹ ਕਰਨਾ ਚਾਹੁੰਦੇ ਹਾਂ। ਸੋ ਘਰਦਿਆਂ ਨੇ ਬੜਾ ਸਪੋਰਟ ਕੀਤਾ। ਸੋ ਰੱਬ ਦੀ ਮਿਹਰ ਨਾਲ ਚਲੋ ਆਪਾਂ ਇਸ ਇੰਨੀ ਭਾਗਾਂ ਭਰੀ ਧਰਤੀ ਤੇ ਆ ਗਏ ਹਾਂ ਜੀ। ਬਾਬਾ ਜੀ, ਤੁਹਾਡਾ ਮਨ ਸੀਗਾ ਆਸਟ੍ਰੇਲੀਆ ਆਉਣ ਦਾ ਕਿ ਇਹਨਾਂ ਕਰਕੇ ਫਿਰ ਡਿਸੀਜਨ ਲਿਆ? ਨਹੀਂ, ਮੈਂ ਆਲਵੇਜ਼ ਲਾਈਕ ਕਰਦੀ ਸੀ ਬਾਹਰ ਹੀ ਰਹਿਣਾ, ਕਿਉਂਕਿ ਮੈਂ ਚਾਹੁੰਦੀ ਸੀ ਕਿ ਜਿਹੜੇ ਬੱਚਿਆਂ ਦਾ ਫਿਊਚਰ ਅੱਛਾ ਰਹੇ ਉੱਥੇ। ਕਿਉਂਕਿ ਜੋ ਮਾਹੌਲ ਇੰਡੀਆ 'ਚ ਸੀ ਹੁਣ ਉਹ ਥੋੜਾ ਜਿਹਾ ਠੀਕ ਨਹੀਂ ਸੀਗਾ। ਹੁਣ ਅੱਜ ਕੱਲ੍ਹ ਜਿਵੇਂ ਨਾ ਬੱਚੇ ਗਰੋ ਹੋ ਰਹੇ ਨੇ, ਜ਼ਿਆਦਾ ਨਸ਼ਿਆਂ 'ਚ ਜਾਂ ਕੁਛ ਇਸ ਤਰ੍ਹਾਂ ਪੈ ਰਹੇ ਨੇ, ਤੇ ਅਸੀਂ ਚਾਹੁੰਦੇ ਸੀ ਕਿ ਬੱਚੇ ਐਟਲੀਸਟ ਬਾਹਰ ਥੋੜੀ ਅੱਛੀ ਲਾਈਫ ਸਪੈਂਡ ਕਰਨ ਆਪਣੀ।
ਚਲੋ ਮਤਲਬ ਕਿ ਸਾਰਿਆਂ ਦੇ ਸਮਝੌਤੇ ਨਾਲ ਹੀ ਤੁਸੀਂ ਆਏ। ਹਾਂਜੀ ਹਾਂਜੀ ਬਿਲਕੁਲ ਜੀ। ਫਿਰ ਇੱਥੇ ਆ ਕੇ ਕਿੱਦਾਂ ਦਾ ਸਫ਼ਰ ਹੈ, ਕਿੰਨਾ ਕੁ ਸਟਰਗਲ ਕੀਤਾ ਤੁਸੀਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਲਈ? ਸਟਰਗਲ ਜੀ ਕਾਫੀ ਰਿਹਾ, ਕਿਉਂਕਿ ਮੈਂ ਜਿੱਦਾਂ ਹੁਣ ਇੰਡੀਆ ਸੀ, ਮੈਂ ਜੌਬ ਕਰਦਾ ਸੀਗਾ ਜੀ, ਹਨਾ, ਤੇ ਉੱਥੇ ਮੈਂ ਮੰਡੇ ਟੂ ਫਰਾਈਡੇ ਮੈਂ 4 ਦਿਨ ਹੀ ਕੰਮ ਕਰਦਾ ਸੀ। ਮੈਂ 5ਵੇਂ ਦਿਨ ਜੌਬ ਉਹਨਾਂ ਨੂੰ ਕਿਹਾ ਸੀ ਮੈਂ 5 ਦਿਨ ਜੌਬ ਨਹੀਂ ਕਰਨੀ, ਮੈਂ 4 ਦਿਨ ਹੀ ਕਰਨੀ ਆ। ਕੋਈ ਸਟ੍ਰੈਸ ਨਹੀਂ ਸੀਗਾ, ਲਾਈਫ ਬੜੀ ਸਮੂਥ ਸੀਗੀ, ਆਪਣੀ ਮਰਜ਼ੀ ਨਾਲ ਜਾਣਾ ਹੁੰਦਾ ਸੀ ਕੰਮ ਤੇ, ਆਪਣੀ ਮਰਜ਼ੀ ਨਾਲ ਫਿਨਿਸ਼ ਕਰਨਾ ਹੁੰਦਾ ਸੀ। ਤੇ ਉਹ ਜਿਹੜਾ ਪੈਸ਼ਨ ਸੀ ਜੀ ਭੰਗੜੇ ਦਾ, ਉਹ ਵੀ ਮੇਰਾ ਨਾਲ ਨਾਲ ਚੱਲਦਾ ਸੀਗਾ। ਸੋ ਮੈਂ ਸ਼ਾਮ ਨੂੰ ਤੇ ਵੀਕਐਂਡਸ ਤੇ ਭੰਗੜਾ ਵੀ ਮੇਰਾ ਚੱਲਦਾ ਸੀਗਾ ਨਾਲ ਨਾਲ। ਸੋ ਇੱਥੇ ਆ ਕੇ ਜਦੋਂ ਅਸੀਂ ਆਏ ਇੱਥੇ ਉੱਦਾਂ ਦਾ ਮਾਹੌਲ ਨਹੀਂ ਸੀਗਾ ਇੰਡੀਆ ਵਾਲਾ ਜੀ, ਹਨਾ, ਵੀ ਜਿਵੇਂ ਇੰਡੀਆ 'ਚ ਤੁਸੀਂ ਕਾਫੀ ਰੌਣਕ ਹੁੰਦੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਵੀਕਐਂਡ ਤੇ ਤੁਸੀਂ ਸ਼ਾਪਿੰਗ ਕਰੋ, ਜੋ ਮਰਜ਼ੀ ਕਰੋ। ਇੱਥੇ ਤੁਸੀਂ ਆਪਣੇ ਗੋਲਸ ਨੇ ਜਿਹੜੇ ਉਹ ਤੁਸੀਂ ਦੁਬਾਰੇ ਸੈੱਟ ਕਰਨੇ ਨੇ ਜ਼ੀਰੋ ਤੋਂ। ਸੋ ਮੈਂ ਐਕਚੁਅਲੀ ਹੈਗੇ ਨੇ ਕਾਫੀ ਅਪ ਐਂਡ ਡਾਊਨਸ। ਜਦੋਂ ਅਸੀਂ ਪਹਿਲੇ ਜ਼ਿੰਦਗੀ ਦੇ ਪਹਿਲੇ 4 ਸਾਲ ਸੀ ਜਿਹੜੇ ਲਾਈਫ ਦੇ, ਉਹ ਥੋੜੇ ਜਿਹੇ ਟਫ ਰਹੇ ਜੀ, ਪਰ ਆਈ ਥਿੰਕ ਮੈਨੂੰ ਐਂ ਲੱਗਦਾ ਵੀ ਉਹ ਜ਼ਰੂਰੀ ਸੀਗੇ ਜੀ ਲਾਈਫ 'ਚ। ਮੇਰੇ ਨਾਨਾ ਜੀ ਕਹਿੰਦੇ ਹੁੰਦੇ ਨੇ ਵੀ ਜਿਹੜੇ ਤੁਹਾਡੀ ਲਾਈਫ ਦੇ ਲੋ ਟਾਈਮਸ ਨੇ, ਤੁਹਾਡੇ ਮਾੜਾ ਟਾਈਮ, ਜਿਹਨੂੰ ਆਪਾਂ ਬੇਸਿਕਲੀ ਪੰਜਾਬੀ 'ਚ ਕਹਿੰਦੇ ਬੜਾ ਮਾੜਾ ਟਾਈਮ ਚੱਲਦਾ, ਉਹ ਮਾੜਾ ਟਾਈਮ ਨਹੀਂ ਹੁੰਦਾ, ਉਹ ਤੁਹਾਡੀ ਜ਼ਿੰਦਗੀ ਦੇ ਲੈਸਨਸ ਨੇ। ਉਹਨਾਂ ਲੈਸਨਸ ਨੂੰ ਤੁਸੀਂ ਜਿੰਨੇ ਬਰੀਕੀ ਨਾਲ, ਜਿੰਨੇ ਧਿਆਨ ਨਾਲ ਪੜ੍ਹ ਲੈਂਦੇ ਹੋ, ਸੋ ਤੁਹਾਡਾ ਫਿਊਚਰ ਹੈ ਜਿਹੜਾ ਉਹਨਾਂ ਤੇ ਬੜਾ ਡਿਪੈਂਡ ਕਰਦਾ। ਸੋ ਤੁਹਾਡਾ ਫਿਊਚਰ ਉਨਾ ਹੀ ਵਧੀਆ, ਉਨਾ ਹੀ ਸਟਰੋਂਗ, ਉਨਾ ਹੀ ਐਸਟੈਬਲਿਸ਼ਡ ਹੋ ਜਾਂਦਾ ਜੀ, ਜਿੰਨਾ ਆਪਾਂ ਉਹਨਾਂ ਮਾੜੇ ਟਾਈਮ 'ਚ ਉਹ ਟਾਈਮ ਕੱਢਦੇ ਹਾਂ ਜੀ। 2008 'ਚ ਆਏ ਤੁਸੀਂ ਨਾ ਆਸਟ੍ਰੇਲੀਆ? ਹਾਂਜੀ। ਉਹ ਤੋਂ ਬਾਅਦ ਫਿਰ ਜੌਬਸ ਦਾ ਚਲੋ ਚੱਲ ਹਨਾ, ਹੁਣ ਕਾਫੀ ਟਾਈਮ ਹੋ ਗਿਆ ਤੇ ਹੁਣ ਤੁਹਾਡੀ ਸੈਟਲਮੈਂਟ ਜਿਹੜੀ ਹੈਗੀ ਆਸਟ੍ਰੇਲੀਆ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਤੁਸੀਂ ਗੱਲ ਕੀਤੀ ਹੈ ਭੰਗੜੇ ਦੀ, ਹਨਾ, ਕਿ ਇੰਡੀਆ ਦੇ ਵਿੱਚ ਤੁਹਾਡੀ ਅਕੈਡਮੀ ਸੀਗੀ, ਇੱਥੇ ਹੈ ਤੁਹਾਡਾ ਕੁਝ ਭੰਗੜੇ ਦਾ? ਹਾਂਜੀ, ਇੱਥੇ ਸਾਡੀ ਅਕੈਡਮੀ ਹੈਗੀ ਜੀ, ਰਿਚ ਵਿਰਸਾ ਡਾਂਸ ਐਂਡ ਭੰਗੜਾ ਅਕੈਡਮੀ, ਜੋ ਅਸੀਂ ਪਹਿਲੇ ਇੱਕ ਬ੍ਰਾਂਚ ਸ਼ੁਰੂ ਕੀਤੀ ਸੀ 4 ਸਾਲ ਪਹਿਲੇ ਜੀ ਆਲਮੋਸਟ। ਤੇ ਹੁਣ 5 ਅਕੈਡਮੀਜ਼ ਆਪਣੀਆਂ ਇੱਥੇ ਬ੍ਰਿਸਬੇਨ 'ਚ ਨੇ ਜੀ, ਤੇ 2 ਸਿਡਨੀ 'ਚ ਨੇ ਜੀ। ਵਾਹਿਗੁਰੂ ਦੀ ਮਿਹਰ ਨਾਲ ਸਾਰੇ ਬਹੁਤ ਮਿਹਨਤ ਕਰ ਰਹੇ ਜੀ। ਸਾਡੀ ਸਾਰਿਆਂ ਦੀ ਟੀਮ ਹੈ ਜੀ, ਅਮਨ ਮੋਂਗਾ, ਪ੍ਰਦੀਪ ਸ਼ਿੰਜਰ, ਉਹ ਸਾਰੇ ਸਾਰੇ ਬਹੁਤ ਮਿਹਨਤੀ ਨੇ ਜੀ। ਤੇ ਆਈ ਥਿੰਕ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਵੀ ਹੈ ਵੀ ਤੁਹਾਡੇ ਲਾਈਕ ਮਾਈਂਡ ਹੋਣੇ, ਤੁਹਾਡਾ ਪੈਸ਼ਨ ਜਿਹੜਾ ਸ਼ੇਅਰ ਕਰਨ ਵਾਲੇ, ਤੁਹਾਡੇ ਬਿਜ਼ਨਸ ਪਾਰਟਨਰਸ ਲਾ ਲਓ ਤੁਸੀਂ, ਤੁਹਾਡੇ ਡ੍ਰੀਮ ਪਾਰਟਨਰਸ ਲਾ ਲਓ, ਉਹ ਹੋਣੇ ਬਹੁਤ ਜ਼ਰੂਰੀ ਨੇ ਜੀ। ਸੋ ਬਹੁਤ ਲੱਕੀ ਹਾਂ ਜੀ ਅਸੀਂ ਬਹੁਤ ਆਪਣੇ ਆਪ ਨੂੰ, ਮੈਂ ਬੜਾ ਗ੍ਰੈਟੀਟਿਊਡ ਫੀਲ ਕਰਦਾ ਪਰਮਾਤਮਾ ਦਾ ਕਿ ਸਾਨੂੰ ਬੜੇ ਪੋਜ਼ਿਟਿਵ ਲੋਕ ਸਾਡੇ ਨੇੜੇ ਤੇੜੇ ਰਹੇ। ਇਸ ਕਰਕੇ ਅਸੀਂ ਉਹ ਸਾਰੇ ਜਿਹੜੇ ਪੈਸ਼ਨ ਵੀ ਸੀ, ਪ੍ਰੋਫੈਸ਼ਨ ਵੀ ਸੀ, ਤੇ ਹੋਰ ਸਾਰੇ ਜਿਹੜੇ ਕੰਮ ਦੀ ਸੀਗੇ ਲਾਈਫ ਦੇ, ਉਹ ਬੜੇ ਵਧੀਆ ਤਰੀਕੇ ਨਾਲ ਹੋ ਗਏ ਜੀ ਸਾਡੇ। ਕਿੰਨੇ ਕੁ ਪੇਰੈਂਟਸ ਇਨੀਸ਼ੀਏਟਿਵ ਲੈਂਦੇ ਨੇ, ਪੰਜਾਬੀ ਪਰਿਵਾਰ ਜਿਹੜੇ ਬੱਚਿਆਂ ਨੂੰ ਭੰਗੜਾ ਜਾਂ ਗਿੱਧਾ ਸਿਖਾਉਣ ਲਈ ਅੱਗੇ ਆਉਂਦੇ ਨੇ, ਕਿ ਇੰਡੀਅਨਸ ਵੀ ਜਿਹੜੇ ਹੋਰ ਨੌਨ ਪੰਜਾਬੀ ਕਲਚਰ ਲੋਕੀ ਹੈਗੇ ਨੇ ਉਹ ਵੀ ਆਉਂਦੇ ਨੇ? ਹਾਂਜੀ, ਨੌਨ ਕਲਚਰਲ ਬੈਕਗ੍ਰਾਉਂਡ ਤੋਂ ਵੀ ਕਾਫੀ ਲੋਕ ਆਉਂਦੇ ਨੇ। ਤੇ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਜੀ, ਜਿਹੜੀ ਬਹੁਤ ਜ਼ਿਆਦਾ ਪੋਜ਼ਿਟਿਵ ਗੱਲ ਇਹ ਹੈ ਵੀ ਕਿ ਜਿਹੜੇ ਪੇਰੈਂਟਸ ਨੇ ਉਹ ਬਹੁਤ ਜ਼ਿਆਦਾ ਕੌਨਸ਼ੀਅਸ ਨੇ ਜੀ ਪੰਜਾਬੀ ਬਾਰੇ, ਆਪਣੇ ਕਲਚਰ ਬਾਰੇ, ਭੰਗੜੇ ਬਾਰੇ, ਗਿੱਧੇ ਬਾਰੇ, ਹੈ ਨਾ ਜੀ। ਸੋ ਉਹ ਮੈਂ ਉਹਨਾਂ ਸਾਰਿਆਂ ਪੇਰੈਂਟਸ ਨੂੰ ਕੰਗ੍ਰੈਚੁਲੇਟ ਕਰੂੰਗਾ, ਕਿਉਂਕਿ ਮੈਂ ਹੁਣ ਜਿੰਨੇ ਵੀ ਪੇਰੈਂਟਸ ਨਾਲ ਅਸੀਂ ਗੱਲ ਕਰਦੇ ਹਾਂ ਜਾਂ ਜਿੰਨੇ ਵੀ ਪੇਰੈਂਟਸ ਸਾਡੇ ਨਾਲ ਕਮਿਊਨੀਕੇਟ ਕਰਦੇ ਨੇ ਆ ਕੇ, ਉਹਨਾਂ 'ਚੋਂ 100% ਮੈਂ ਕਹਿਣਾ ਚਾਹੂੰਗਾ ਵੀ ਸਾਰੇ ਹੀ ਚਾਹੁੰਦੇ ਨੇ ਕਿ ਸਾਡੇ ਬੱਚੇ ਪੰਜਾਬੀ ਕਲਚਰ ਨਾਲ ਜੁੜਨ, ਪੰਜਾਬੀ ਬੋਲੀ ਨਾਲ, ਲੈਂਗੁਏਜ ਨਾਲ ਜੁੜਨ। ਸਾਰੇ ਹੀ ਬੜੇ ਪੇਰੈਂਟਸ ਜਿਹੜੇ ਬੜੇ ਕੌਨਸ਼ੀਅਸ ਨੇ ਇੱਥੇ। ਸੋ ਮੈਂ ਉਹਨਾਂ ਸਾਰੇ ਪੇਰੈਂਟਸ ਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਤੇ ਥੈਂਕਸ ਕਰਨਾ ਚਾਹੁੰਦਾ ਕਿ ਆਪਾਂ, ਕਿਉਂਕਿ ਮੈਂ ਵੀ ਐਜ਼ ਅ ਪੇਰੈਂਟਸ ਮੈਂ ਵੀ ਸੋਚਦਾ, ਮੈਨੂੰ ਹਰ ਬੱਚੇ ਜਦੋਂ ਅਸੀਂ ਭੰਗੜਾ ਸਿਖਾਉਂਦੇ ਆ, ਸਾਨੂੰ ਹਰ ਬੱਚੇ 'ਚ ਆਪਣਾ ਬੇਟਾ, ਆਪਣੀ ਬੇਟੀ ਹੀ ਨਜ਼ਰ ਆਉਂਦੀ ਹੈ। ਸੋ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੱਚੇ ਨੇ ਇਹ ਆਉਣ ਵਾਲੇ 5 ਸਾਲ 10 ਸਾਲ 'ਚ ਉਹ ਸਾਰੀਆਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਅਸੀਂ ਚਾਹੁੰਦੇ ਹਾਂ, ਜੋ ਉਹਨਾਂ ਦੇ ਪੇਰੈਂਟਸ ਚਾਹੁੰਦੇ ਨੇ, ਉਹ ਸਾਰੇ ਸਿੱਖਣਗੇ ਜੀ ਤੇ ਕਿਸੇ ਚੰਗੀ ਥਾਂ ਤੇ ਐਸਟੈਬਲਿਸ਼ ਹੋਣਗੇ ਜੀ। ਦੈਟਸ ਰੀਲੀ ਨਾਈਸ। ਅੱਛਾ, ਹੁਣ ਸਿਰਫ ਭੰਗੜੇ ਦੇ ਨਾਲ ਹੀ ਜੁੜੇ ਹੋ ਜਾਂ ਕੋਈ ਹੋਰ ਵੀ ਜੌਬ ਕਰਦੇ ਹੋ? ਨਹੀਂ, ਮੈਂ ਜੌਬ ਕਰਦਾ ਜੀ ਫੁੱਲ ਟਾਈਮ। ਮੈਂ ਐਕਚੁਅਲੀ ਆਪ ਹੀ ਰੋਸਟਰ ਬਣਾਉਣਾ ਆਪਣਾ। ਸੋ ਮੇਰਾ 2 ਹਫ਼ਤੇ 'ਚ ਮੈਂ 7 ਦਿਨ ਕੰਮ ਕਰਦਾ ਜੀ, ਤੇ 7 ਦਿਨ ਮੇਰੀ ਛੁੱਟੀ ਹੁੰਦੀ ਹੈ। ਉਹ ਇਸ ਕਰਕੇ ਕਿਉਂਕਿ ਮੈਂ ਸਿਰਫ ਤੇ ਸਿਰਫ ਕੰਮ ਨਹੀਂ ਜੀ ਕਰਨਾ ਚਾਹੁੰਦਾ ਲਾਈਫ 'ਚ, ਕਿਉਂਕਿ ਆਪਾਂ ਓਬਵੀਅਸਲੀ ਸਾਰੇ ਆਪਣੇ ਪ੍ਰੋਫੈਸ਼ਨ 'ਚ ਆਪਾਂ ਪੈਸੇ ਕਮਾਉਣ ਵਾਸਤੇ, ਆਪਾਂ ਆਪਣੇ ਖਰਚੇ ਕੱਢਣ ਵਾਸਤੇ, ਆਪਣੇ ਬਿਲਸ ਪੇ ਕਰਨ ਵਾਸਤੇ, ਟੂ ਬੀ ਵੈਰੀ ਓਨੈਸਟ, ਆਪਾਂ ਸਾਰੇ ਜੌਬਾਂ ਕਰਦੇ ਹਾਂ। ਪਰ ਜੇ ਆਪਾਂ ਬਿਲਕੁਲ ਹੀ ਇੰਡਲਜ ਹੋ ਜਾਾਂਗੇ ਉਸ ਗੱਲ 'ਚ ਕਿ ਹਾਂ ਜੀ ਨਹੀਂ ਅਸੀਂ ਤਾਂ ਫੁੱਲ ਟਾਈਮ ਜੌਬ ਹੀ ਕਰਨੀ ਹੈ ਜੀ ਅਸੀਂ ਐ। ਸੋ ਕਿਉਂਕਿ ਜ਼ਿਆਦਾਤਰ ਜਿਹੜੇ ਲੋਕੀ ਇੱਥੇ ਆਉਂਦੇ ਉਹਨਾਂ ਦਾ ਵਰਤਾਰਾ ਇਹ ਹੈ, ਘਰ ਤੋਂ ਜੌਬ, ਜੌਬ ਤੋਂ ਘਰ ਤੋਂ ਜੌਬ, ਜਾਂ ਇੱਕ ਅੱਧਾ ਦਿਨ ਉਹ ਆਪਣੀ ਸੋਸ਼ਲ ਲਾਈਫ ਲਈ ਕੱਢ ਲੈਂਦੇ ਹੋਣੇ ਆ ਖਾਸ ਕਰਕੇ। ਪਰ ਜਿਹੜਾ ਲੋਕੀ ਬਾਹਰ ਹੋਣੇ ਉਹ ਪੈਸੇ ਦੇ ਪਿੱਛੇ ਜ਼ਿਆਦਾ ਪੈਂਦੇ ਨੇ। ਹਾਂਜੀ ਹਾਂ, ਮੈਨੂੰ ਐਂ ਲੱਗਦਾ ਵੀ ਥੋੜੀ ਜਿਹੀ ਆਪਾਂ ਨੂੰ ਸਾਰਿਆਂ ਨੂੰ ਹੀ ਚਲੋ ਇਸ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਕਿ ਜਿਵੇਂ
ਕਿਹਾ ਵੀ ਪੈਸ਼ਨ ਇਜ਼ ਮੋਰ ਇੰਪੋਰਟੈਂਟ ਦੈਨ ਪੋਜੈਸ਼ਨ ਐਂਡ ਪ੍ਰੋਫੈਸ਼ਨ, ਕਿ ਤੁਹਾਨੂੰ ਜ਼ਿੰਦਗੀ 'ਚ ਕੋਈ ਵੀ ਪੈਸ਼ਨ ਹੋ, ਕਿਸੇ ਨੂੰ ਕੋਈ ਵੀ ਪੈਸ਼ਨ ਹੋ ਸਕਦਾ, ਕਿਸੇ ਨੂੰ ਫੋਟੋਗ੍ਰਾਫੀ ਦਾ ਹੋ ਸਕਦਾ, ਕਿਸੇ ਨੂੰ ਕਿਸੇ ਵੀ ਚੀਜ਼ ਦਾ ਹੋ ਸਕਦਾ। ਸੋ ਮੈਂ ਉਹ ਚਾਹੁੰਦਾ ਵੀ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਉਹ ਤੁਸੀਂ ਜ਼ਰੂਰ ਨਾਲ ਪਰਸੂ ਕਰੋ, ਪਰ ਤੁਹਾਡਾ ਜਿਹੜਾ ਪੈਸ਼ਨ ਹੈ ਉਹ ਵੀ ਜ਼ਿਆਦਾ ਇੰਪੋਰਟੈਂਟ, ਮੈਨੂੰ ਲੱਗਦਾ ਪ੍ਰੋਫੈਸ਼ਨ ਤੋਂ ਵੱਧ ਇੰਪੋਰਟੈਂਟ ਉਹ ਹੈ, ਕਿਉਂਕਿ ਜਦੋਂ ਤੁਸੀਂ ਆਪਣਾ ਪੈਸ਼ਨ ਫੋਲੋ ਕਰਦੇ ਹੋ ਤੁਹਾਡੀ ਤੁਸੀਂ ਅੰਦਰੋਂ ਖੁਸ਼ ਹੁੰਦੇ ਹੋ, ਹੈ ਨਾ ਜੀ। ਕੰਮ ਤੇ ਜਾ ਕੇ ਤਾਂ ਆਪਾਂ ਨੂੰ ਇਹ ਹੁੰਦਾ ਵੀ ਹਾਂ ਜੀ, ਹੈ ਨਾ, 4 ਘੰਟੇ ਰਹਿ ਗਏ, 5 ਰਹਿ ਗਏ, ਆਪਾਂ ਵਾਰ-ਵਾਰ ਘੜੀ ਵੱਲ ਦੇਖਦੇ ਹਾਂ, ਕਲੌਕ ਵੱਲ ਦੇਖਦੇ ਹਾਂ। ਪਰ ਜਦੋਂ ਤੁਸੀਂ ਕੋਈ ਵੀ ਆਪਣਾ ਪੈਸ਼ਨ ਫੋਲੋ ਕਰਦੇ ਹੋ, ਸੋ ਉਹ ਪੈਸ਼ਨ 'ਚ ਨਾ ਤੁਸੀਂ ਥੱਕਦੇ ਹੋ। ਮੇਰੇ ਕਾਫੀ ਇੱਥੇ ਫਰੈਂਡਸ ਨੇ ਜੀ ਜਿਹੜੇ ਅੱਜ ਤੋਂ 8-10 ਸਾਲ ਪਹਿਲਾਂ ਸੋਚਦੇ ਹੁੰਦੇ ਸੀ ਵੀ ਮੈਂ ਲਾਈਫ 'ਚ ਇਹ ਕਰਨਾ ਚਾਹੁੰਦਾ, ਤੇ ਅੱਜ ਉਹ ਲੋਕੀ ਉਹ ਆਪਣੇ ਜਿਹੜਾ ਉਹਨਾਂ ਦਾ ਪੈਸ਼ਨ ਸੀਗਾ ਉਹਦੇ 'ਚ ਨੇ, ਤੇ ਉਹ ਜੇ ਕੰਮ ਤੇ ਉਹ 6 ਘੰਟੇ 8 ਘੰਟੇ 'ਚ ਥੱਕ ਜਾਂਦੇ ਸੀ ਵੀ ਚਲੋ ਚੱਲੀਏ ਘਰੇ ਜੀ, ਅਸੀਂ ਥੱਕ ਗਏ। ਪਰ ਹੁਣ ਅੱਜ ਕੱਲ ਉਹ ਇਹ ਹੈ ਵੀ ਉਹ 24 ਘੰਟੇ ਕੰਮ ਕਰਕੇ ਵੀ ਉਹ ਤਾਂ ਵੀ ਨਹੀਂ ਥੱਕਦੇ। ਉਹਦਾ ਰੀਜ਼ਨ ਇਹ ਹੈ ਵੀ ਉਹ ਅੰਦਰੋਂ ਖੁਸ਼ ਨੇ ਜੀ। ਉਹ ਅੰਦਰਲੀ, ਮੈਨੂੰ ਲੱਗਦਾ ਵੀ ਅੰਦਰਲੀ ਖੁਸ਼ੀ ਆਪਾਂ ਨੂੰ ਜ਼ਿਆਦਾ ਜ਼ਰੂਰੀ ਹੈ ਜੀ। ਜੀ ਬਿਲਕੁਲ, ਜਿੱਦਾਂ ਆਪਾਂ ਪੰਜਾਬ ਤੋਂ ਕਿਤੇ ਵੀ ਪਾਰਟ ਇੰਡੀਆ ਤੋਂ ਆਪਾਂ ਆਉਨੇ ਆ, ਜੇ ਆਪਣਾ ਪ੍ਰੋਫੈਸ਼ਨ ਇੱਥੇ ਆ ਕੇ ਕੰਟੀਨਿਊ ਹੋ ਜਾਂਦਾ ਤਾਂ ਉਹ ਇੱਕ ਮਤਲਬ ਰੂਹ ਦੀ ਖੁਰਾਕ ਹੋ ਜਾਂਦੀ ਹੈ ਨਾ। ਹਾਂਜੀ ਬਿਲਕੁਲ, ਫਿਰ ਉਹ ਜ਼ਿੰਦਗੀ ਕੱਟੀ ਨਹੀਂ, ਜੀਉ ਹੀ ਜਾਂਦੀ ਆ, ਆਪਾਂ ਕਹਿੰਦੇ ਜਿਉਂਦਾ ਬੰਦਾ। ਅੱਛਾ ਭਾਬੀ ਜੀ, ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ, ਤੁਸੀਂ ਇੱਥੇ ਕੀ ਕਰ ਰਹੇ ਹੋ, ਕੀ ਕੰਮਕਾਰ ਹੈ? ਮੈਂ ਹੁਣ ਹਾਊਸ ਵਾਈਫ ਹਾਂ ਐਟ ਦ ਮੋਮੈਂਟ, ਬੱਚਿਆਂ ਦੀ ਲੁੱਕ ਆਫਟਰ ਕਰਦੀ ਹਾਂ। ਪਹਿਲਾਂ ਮੈਂ ਜੌਬ ਕਰਦੀ ਸੀਗੀ ਚਾਈਲਡ ਕੇਅਰ ਦੀ, ਤੇ ਹੁਣ ਜਦ ਦਾ ਬੇਬੀ ਹੋਇਆ ਤੇ ਉਸ ਤੋਂ ਬਾਅਦ ਮੈਂ ਹੁਣ ਕੁਝ ਜੌਬ ਨਹੀਂ ਕਰਦੀ, ਬਸ ਇਹਨਾਂ ਦੀ ਲੁੱਕ ਆਫਟਰ ਕਰਦੀ ਹਾਂ। ਤੇ ਮੇਰੇ 2 ਬੇਟੇ ਨੇ ਤੇ 1 ਬੇਟੀ ਹੈ। 3 ਬੱਚੇ ਨੇ ਤੁਹਾਡੇ? ਹਾਂਜੀ, ਕਿਉਂਕਿ ਅਸੀਂ ਵਿਸ਼ ਕਰਦੇ ਸੀ ਕਿ ਸਾਡੇ ਕੋਲ ਬੇਟੀ ਹੋਵੇ, ਤੇ ਰੱਬ ਨੇ ਸਾਨੂੰ ਬੇਟੀ ਦੇ ਦਿੱਤੀ, ਤੇ ਅਸੀਂ ਬਹੁਤ ਹੈਪੀ ਹਾਂ ਇਸ ਟਾਈਮ। ਕਦੋਂ ਹੋਈ ਬੇਟੀ ਤੁਹਾਡੀ? ਸਾਡੀ ਬੇਟੀ ਹੋਈ ਹੈ 5 ਅਪ੍ਰੈਲ ਨੂੰ। 5th of April, ਈਸਟਰ ਦਾ ਟਾਈਮ ਦਾ, ਹਾਂਜੀ ਈਸਟਰ ਡੇ, ਹਾਂਜੀ ਈਸਟਰ ਐਗ ਹੈ ਜੀ ਸਾਡਾ, ਈਸਟਰ ਐਗ ਹੈ। ਤੇ ਈਸਟਰ ਐਗ ਨਾਲੇ ਦੇਖੋ ਕਿੰਨੀ ਕਾਮ ਹੈ, ਕਿੰਨੀ ਸਵੀਟ ਹੈ। ਥੈਂਕ ਯੂ ਸੋ ਮਚ। ਆਪਾਂ ਇੰਨੀ ਉੱਚੀ ਬੋਲ ਵੀ ਰਹੇ ਹਾਂ, ਹਾਂਜੀ, ਵੀ ਆਰਾਮ ਨਾਲ ਸੁੱਤੀ ਬਹੁਤ ਪਈ ਕਾਮ ਹੈ, ਸ਼ੁਰੂ ਤੋਂ ਜੱਦੀ ਹੋਈ ਹੈ। ਮੈਂ ਬਿਲਕੁਲ ਵੀ ਜਿਵੇਂ ਕਿ ਸਟ੍ਰੈਸ 'ਚ ਨਹੀਂ ਰਹੀ, ਈਜ਼ੀ, ਮੈਨੂੰ ਬਹੁਤ ਰਿਲੈਕਸ। ਹਾਂਜੀ, ਮੈਂ ਬਹੁਤ ਕਾਮ। ਅਰੇ ਵਾਹ, ਜੇ ਰੋਂਦੀ ਫਿਰ ਕਹਿਣਾ ਸੀ ਤੁਹਾਡੇ ਵਰਗੀ ਹੈ। ਹਾਂਜੀ ਬਿਲਕੁਲ ਜੀ, ਫਿਰ ਮੰਮਾ ਦੇ ਬਹੁਤ ਰਿਲੈਕਸ ਹੈ। ਕਦੇ ਵੀ ਮੈਨੂੰ ਦੇਖ ਲਓ ਜੱਦੀ ਹੋਈ ਹੈ, ਮੈਂ ਬਿਲਕੁਲ ਵੀ ਟਾਇਰਡ ਨਹੀਂ ਹੁੰਦੀ ਇਹਦੇ ਨਾਲ। ਜਿੰਨੀ ਦੇਰ ਮੈਂ ਰੈਸਟ ਕਰਦੀ ਹਾਂ, ਮੇਰੇ ਨਾਲ ਰੈਸਟ ਕਰਦੀ ਹੈ। ਜਦ ਮੈਂ ਵੇਕਅਪ ਹੁੰਦੀ, ਹਾਂਜੀ ਉਦੋਂ ਵੀ ਵੇਕਅਪ ਹੁੰਦੀ ਹੈ। ਤੇ ਆਮ ਸੋ ਹੈਪੀ ਕਿ ਮੈਨੂੰ ਇੰਨੀ ਪਿਆਰੀ ਬੇਟੀ ਰੱਬ ਨੇ ਦਈ ਹੈ। ਤੇ ਦੂਸਰੀ ਗੱਲ ਕਿ ਮੇਰੇ 2 ਬੇਟਿਆਂ ਤੋਂ ਬਾਅਦ ਹੋਈ ਹੈ, ਤੇ ਮੇਰੇ ਬੇਟੇ ਬੜੇ ਲੱਕੀ ਕਿ ਉਹਨਾਂ ਕੋਲ ਸਿਸਟਰ ਆਈ ਹੈ ਇੱਕ, ਹੈ ਨਾ, ਤੇ ਸ਼ੀ ਇਜ਼ ਲੱਕੀ ਟੂ, ਸ਼ੀ ਹੈਵ 2 ਬ੍ਰਦਰ। ਹਾਂਜੀ, ਤੇ ਤੁਹਾਡੇ ਬੇਟੇ ਦਾ, ਦੋਨੇ ਬੇਟੇ ਕਿੱਦਾਂ ਰਿਐਕਟ ਕਰਦੇ ਨੇ ਇਹਨਾਂ ਨੂੰ? ਬਹੁਤ ਵਧੀਆ ਰਿਐਕਟ ਕਰਦੇ। ਮੈਂ ਬਹੁਤ ਹੈਪੀ ਹਾਂ, ਮੇਰੇ ਦੋਨੋਂ ਬੱਚੇ ਬਹੁਤ ਹੈਲਪਫੁਲ ਨੇ ਤੇ ਹਮੇਸ਼ਾ ਹੈਲਪ ਕਰਦੇ ਨੇ। ਜਸਟ ਸਪੈਸ਼ਲੀ ਜਦ ਹੈਰੀ, ਇਹਨਾਂ ਦੇ ਪਾਪਾ ਜੌਬ ਤੇ ਹੁੰਦੇ ਨੇ, ਤੇ ਉਹ ਮੈਨੂੰ ਹਮੇਸ਼ਾ ਮੇਰੀ ਲੁੱਕ ਆਫਟਰ ਕਰਦੇ। ਮੰਮਾ ਕੋਈ ਹੈਲਪ ਚਾਹੀਦੀ ਹੈ ਤੁਹਾਨੂੰ, ਕੁਝ ਚਾਹੀਦਾ ਹੈ? ਮੇਰਾ ਬੜਾ ਬੇਟਾ ਕੁਝ ਸਪੈਸ਼ਲ, ਕਿਉਂਕਿ ਥੋੜਾ 올ਡ ਹੈ, 9 year old ਹੈ। ਹਾਂਜੀ, ਤੇ ਬਹੁਤ ਨਾਈਸ ਹੈ। ਹਾਂਜੀ, ਬਹੁਤ ਕੇਅਰ ਕਰਦਾ ਜੀ ਉਹ। ਐਕਚੁਅਲੀ ਇੱਕ ਫਨੀ ਇਨਸੀਡੈਂਟ ਦੱਸਦਾ ਮੈਂ, ਜਿਵੇਂ ਜਦੋਂ ਮੈਂ ਘਰੇ ਨਹੀਂ ਹੁੰਦਾ ਤੇ ਉਹ ਸਰਗੀ ਨੂੰ ਆ ਕੇ ਕਹੂਗਾ ਕਿ ਜੇ ਥੋੜਾ ਜਿਹਾ ਰੌਲਾ ਪਾਊਗੀ ਜਾਂ ਆਵਾਜ਼ ਕਰੂਗੀ ਕੋਈ, ਤਾਂ ਕਹੂਗਾ ਪੁੱਤ ਤੁਸੀਂ ਕੀ ਕਰਦੇ ਹੋ, ਰੋਣਾ ਨਹੀਂ ਹੈਗਾ। ਉਹ ਬਿਲਕੁਲ ਜਿਵੇਂ ਮੈਂ ਜਿਵੇਂ ਗੱਲ ਕਰਦਾ ਨਾ, ਕਾਪੀ ਕਰਦਾ। ਤੇ ਈਵਨ ਕਿ ਸਾਡਾ 6 ਸਾਲ ਦਾ ਜਿਹੜਾ ਛੋਟਾ ਬੇਟਾ ਹੈ, ਉਹ ਵੀ ਇਦਾਂ ਹੀ ਕਹੂਗਾ, ਸਰਗੀ ਪੁੱਤ ਨਹੀਂ ਰੋਣਾ ਨਹੀਂ। ਉਹ ਇਹਦੇ ਨਾਲ ਇਸ ਤਰ੍ਹਾਂ ਟ੍ਰੀਟ ਕਰਦੇ ਨੇ, ਬਿਲਕੁਲ ਜੈਂਟਲ। ਮੈਂ ਟਰਸਟ ਨਹੀਂ ਕਰ ਸਕਦੀ ਕਿ ਉਹ ਆਪਸ 'ਚ ਕਿਵੇਂ ਨੇ ਦੋਨੋਂ, ਤੇ ਇਹਦੇ ਨਾਲ ਇਸ ਤਰ੍ਹਾਂ ਟ੍ਰੀਟ ਕਰਨਗੇ, ਬਿਲਕੁਲ ਨਾਈਸ ਐਂਡ ਸੌਫਟਲੀ। ਮੈਂ ਬਹੁਤ ਹੈਪੀ ਹੁੰਦੀ ਹੈ ਕਿ ਉਹ ਇੰਨੀ ਲੁੱਕ ਆਫਟਰ ਕਰਦਾ। ਬਿਲਕੁਲ ਆਲਵੇਜ਼ ਵੈਨ ਸਕੂਲ ਜਾਏਗਾ ਉਹ ਕਹੇਗਾ ਕਿ ਮੰਮਾ ਤੁਸੀਂ ਸਰਗੀ ਦਾ ਧਿਆਨ ਰੱਖਿਓ, ਆਪਣਾ ਧਿਆਨ ਰੱਖਿਓ। ਮੈਂ ਇੰਨੀ ਹੈਪੀ ਹੁੰਦੀ ਕਿ ਇੰਨਾ ਕੇਅਰ ਹੀ ਆ। ਹਾਂਜੀ ਹਾਂਜੀ, ਹਜੇ ਆਪਸ ਚ ਥੋੜੇ ਰਫ ਐਂਡ ਟਫ ਨੇ, ਕਿਉਂਕਿ ਮੁੰਡੇ ਥੋੜੇ ਜਿਹੇ ਹੁੰਦੇ ਨੇ ਜੀ। ਤੇ ਬਟ ਉਹ ਦੋਨੋਂ ਜਦੋਂ ਸਰਗੀ ਕੋਲ ਆਉਂਦੇ ਨੇ, ਉਹ ਟੋਟਲੀ ਟਰਾਂਸਫਾਰਮ ਚੇਂਜ ਹੋ ਜਾਂਦੇ ਨੇ। ਕਿੰਨਾ ਗੈਪ ਆ ਤੁਹਾਡੇ ਵੱਡੇ ਬੇਟੇ ਤੋਂ ਛੋਟੀ ਬੇਟੀ ਦਾ? ਮੇਰਾ ਬੜਾ ਬੇਟਾ 9 year old ਹੈ, ਛੋਟਾ 6 year old ਹੈ, ਤੇ ਇਹਦਾ ਟੋਟਲ ਗੈਪ ਦੋਨਾਂ ਤੋਂ, ਇੱਕ ਤੋਂ 6 year ਦਾ, ਇੱਕ ਤੋਂ 9 year ਦਾ ਗੈਪ ਹੈ। ਹਾਂਜੀ, ਫਿਰ ਕਾਫੀ ਗੈਪ ਦੇ ਬਾਅਦ ਆਈ ਹੈ ਨਾ, ਤਾਂ ਉਹਨਾਂ ਲਈ ਇੱਕ ਟੌਏ ਹੈ। ਹਾਂਜੀ ਬਿਲਕੁਲ, ਦੇ ਆਲਵੇਜ਼ ਲਾਈਕ ਨਹੀਂ ਕਰਦੇ ਕਿ ਕੋਈ ਹੋਰ ਟੱਚ ਕਰੇ ਇਸ ਨੂੰ। ਆਲਵੇਜ਼ ਪ੍ਰਟੈਂਡ ਕਰਦੇ ਨੇ, ਬੜੇ ਪ੍ਰੋਟੈਕਟਿਵ ਨੇ ਜੀ, ਕਾਫੀ। ਹਾਂਜੀ, ਕੇਅਰਿੰਗ ਐਂਡ ਪ੍ਰੋਟੈਕਟਿਵ। ਦੈਟਸ ਨਾਈਸ। ਹਾਂਜੀ ਭਾਜੀ, ਜਦੋਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਸੀ, ਕੋਈ ਅਜਿਹਾ ਤੁਹਾਡੇ ਨਾਲ ਕਿੱਸਾ ਜਾਂ ਵਾਕਿਆ ਫੀਲ ਤੁਹਾਨੂੰ ਹੋਇਆ ਹੋਵੇ ਕਿ ਇੱਕ ਪਲ ਆਉਂਦਾ ਆਪਣੀ ਲਾਈਫ ਦੇ ਵਿੱਚ ਜਿੱਥੋਂ ਤੁਹਾਨੂੰ ਖੁਸ਼ੀ ਫੀਲ ਹੁੰਦੀ ਹੈ ਕਿ ਯਾਰ ਮੇਰਾ ਬਹੁਤ ਹੀ ਵਧੀਆ, ਇਹ ਮੈਂ ਜਿਹੜਾ ਸਟੈਪ ਚੱਕਿਆ, ਇਟਸ ਵਰਥ ਇਟ, ਮੈਂ ਜਿਹੜਾ ਇੰਡੀਆ ਤੋਂ ਮੂਵ ਹੋਣ ਦਾ
ਮੇਰਾ ਜਿਹੜਾ ਸਟੈਪ ਸੀਗਾ ਉਹ ਬਹੁਤ ਵਧੀਆ, ਕੋਈ ਅਜਿਹਾ ਵਾਕਿਆ ਸਾਡੇ ਨਾਲ ਸਾਂਝਾ ਕਰੋ। ਹਾਂਜੀ, ਵਾਕਿਆ ਇਹੀ ਸੀਗਾ ਜੀ। ਆਈ ਥਿੰਕ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ, ਆਪਣੇ ਵਾਸਤੇ ਸਭ ਤੋਂ ਵੱਡਾ ਜਿਹੜਾ ਚੈਲੰਜ ਹੁੰਦਾ ਕਿ ਇੱਥੇ ਆ ਕੇ ਆਪਾਂ PR ਲੈਣੀ ਹੈ ਜਾਂ ਪੱਕੇ ਹੋਣਾ ਹੈ ਨਾ ਜੀ। ਸਟੱਡੀ ਕਰਨ ਤੋਂ ਬਾਅਦ ਮਤਲਬ ਚੈਲੰਜਸ ਛੋਟੇ ਛੋਟੇ ਤਾਂ ਬਹੁਤ ਨੇ ਜੀ, ਪਰ ਜਿਹੜਾ ਵੱਡਾ ਮਾਈਲਸਟੋਨ ਹੁੰਦਾ ਮੈਨੂੰ ਲੱਗਦਾ ਵੀ ਇੱਥੇ ਆ ਕੇ ਸਾਰਿਆਂ ਵਾਸਤੇ ਉਹ ਹੁੰਦਾ ਜੀ ਵੀ PR ਆਪਾਂ ਨੂੰ ਹੈ ਨਾ ਲੈਣੀ ਹੈ। ਸੋ ਮੈਂ 2 ਸਾਲ ਸਟੱਡੀ ਕਰਨ ਤੋਂ ਬਾਅਦ ਬਹੁਤ ਔਡ ਜੌਬਸ ਕੀਤੀਆਂ, ਬਹੁਤ ਇਹੋ ਜਿਹੀਆਂ ਜੌਬਸ ਕੀਤੀਆਂ ਜਿਹੜੀਆਂ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਸ਼ਾਇਦ ਮੈਨੂੰ ਇਹ ਕਰਨੀਆਂ ਪੈਣਗੀਆਂ। ਪਰ ਆਈ ਥਿੰਕ ਇੱਥੇ ਦਾ ਮਾਹੌਲ ਹੈ ਜਿਹੜਾ ਉਹ ਬੜਾ ਪੋਜ਼ਿਟਿਵ ਹੈ ਇਹਨਾਂ ਗੱਲਾਂ ਵਾਸਤੇ। ਸੋ ਸਭ ਤੋਂ ਵੱਡਾ ਜਿਹੜਾ ਮਾਈਲਸਟੋਨ ਸੀਗਾ ਵੀ ਸਾਨੂੰ ਜਦੋਂ PR ਹੋਈ ਸੀਗੀ ਜੀ ਸਾਡੀ। ਸੋ 4 ਸਾਲ 3.5 ਸਾਲ ਬਾਅਦ ਅਸੀਂ 2 ਸਾਲ ਦੀ ਸਟੱਡੀ ਕਰਕੇ ਫਿਰ ਜੌਬਸ ਕਰਕੇ ਫਿਰ TR ਪਾ ਕੇ ਫਿਰ PR ਪਾ ਕੇ, ਸੋ ਜਿਹੜਾ ਉਹ ਸਫ਼ਰ ਸੀ ਉਹ ਥੋੜਾ ਜਿਹਾ ਸਟ੍ਰੈਸਫੁਲ ਸੀਗਾ ਕਿਉਂਕਿ ਮੈਨੂੰ ਪਤਾ ਸੀ ਵੀ ਸਟੱਡੀ 'ਚ ਵੀ ਮੇਰੇ ਹਾਈ ਡਿਸਟਿੰਕਸ਼ਨ ਮਾਰਕ ਸੀਗੇ ਤੇ ਸਾਰਾ ਕੁਝ ਅਪ ਟੂ ਪੁਆਇੰਟ ਸੀਗਾ ਵੀ ਮੈਨੂੰ ਕੋਈ ਲੱਗਦਾ ਨਹੀਂ ਸੀ ਵੀ ਕੋਈ ਪ੍ਰੋਬਲਮ ਹੈ। ਬਟ ਫਿਰ ਵੀ ਕੋਈ ਨਾ ਕੋਈ ਇਹੋ ਜਿਹਾ ਸਟ੍ਰੈਸ, ਇਹੋ ਜਿਹੀ ਕੋਈ ਪ੍ਰੋਬਲਮ ਆਉਂਦੀ ਸੀਗੀ ਕਿ ਜਿਹਦੇ ਕਰਕੇ ਫੀਲ ਹੁੰਦਾ ਸੀ ਵੀ ਨਹੀਂ ਇੱਦਾਂ ਕਿਉਂ ਹੋ ਰਿਹਾ ਸਾਡੇ ਨਾਲ। ਪਰ ਆਈ ਥਿੰਕ ਪਰਮਾਤਮਾ ਜੋ ਵੀ ਕਰਦਾ ਜੀ ਚੰਗਾ ਹੀ ਕਰਦਾ। ਸੋ ਸਾਡੇ ਵਾਸਤੇ ਸਭ ਤੋਂ ਵੱਡਾ ਜਿਹੜਾ ਮਾਈਲਸਟੋਨ ਸੀਗਾ, ਪਹਿਲਾ ਮਾਈਲਸਟੋਨ ਸੀਗਾ, ਉਹ ਸੀਗਾ ਵੀ ਸਾਡੀ ਜਦੋਂ PR ਹੋਈ ਸੀਗੀ ਜੀ। ਸੋ ਉਹ ਸੀਗਾ ਜੀ। That was really precious time for you. ਹਾਂਜੀ, ਤੁਹਾਨੂੰ ਖੁਸ਼ੀ ਫੀਲ ਹੋਈ ਉਸ ਟਾਈਮ? ਹਾਂਜੀ, ਬਹੁਤ ਖੁਸ਼ੀ ਹੋਈ ਜੀ। ਪੈਰੈਂਟਸ ਤੁਹਾਡੇ ਕਿੱਥੇ ਨੇ? ਇੰਡੀਆ ਕਿੱਥੇ ਤੁਹਾਡੇ ਨਾਲ? ਹਾਂਜੀ, ਇੰਡੀਆ ਨੇ ਜੀ। ਮੇਰੇ ਮੰਮੀ ਡੈਡੀ ਹੁਣ ਇੰਡੀਆ ਨੇ ਜੀ। ਅੱਛਾ, ਕਦੇ ਗੇੜਾ ਲੱਗਿਆ ਉਹਨਾਂ ਦਾ ਇੱਥੇ? ਹਾਂਜੀ, ਉਹ ਆਏ ਨੇ ਜੀ, ਕਾਫੀ ਵਾਰ ਆਏ ਨੇ ਜੀ। ਉਹ ਇਹਨਾਂ 10 12 13 ਸਾਲਾਂ ਚ ਮੰਮੀ ਹੁਣੇ ਤਾਂ ਕਾਫੀ ਵਾਰ ਆਏ ਨੇ ਜੀ, 5-6 ਵਾਰੀ। ਤੇ ਫਾਦਰ ਸਾਹਿਬ 2 ਸਾਲ ਪਹਿਲੇ ਆਏ ਸੀਗੇ ਤੇ ਉਹ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਰਹਿੰਦਾ ਸੀ ਵੀ ਡੈਡੀ ਤੁਸੀਂ ਪਲੀਜ਼ ਆਓ, ਸਾਨੂੰ ਮਿਲ ਕੇ ਜਾਓ। ਤੇ ਉਹ ਜਦੋਂ ਉਹ ਕਹਿੰਦੇ ਵੀ ਹਾਂ ਮੈਂ ਆਉਣਾ, ਕਿਉਂਕਿ ਉਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਉੱਥੇ। ਸੋ ਤੇ ਉਹ ਬਿਜ਼ੀ ਹੁੰਦੇ ਸੀਗੇ ਹਮੇਸ਼ਾ ਤੇ ਉਹ ਕਹਿੰਦੇ ਸੀ ਵੀ ਹਾਂ ਮੈਂ ਅਗਲੇ ਸਾਲ ਆ ਜਾਊਂਗਾ। ਬਟ 2019 ਚ ਆਏ ਸੀਗੇ ਉਹ, ਕੋਵਿਡ ਤੋਂ ਪਹਿਲਾਂ ਹੈ ਨਾ ਆਏ ਸੀਗੇ। ਉਹ ਸਿਰਫ ਉਹ ਡੈਡੀ ਕਹਿੰਦੇ ਵੀ ਮੈਂ ਮੰਥ ਔਰ 2 ਲਾ ਕੇ ਜਾਊਂਗਾ ਸਿਰਫ, ਬਟ ਉਹ ਇੱਥੇ 1 ਸਾਲ ਲਾ ਕੇ ਗਏ ਜੀ। ਤੇ 1 ਸਾਲ ਇੱਥੇ ਰਹੇ, ਉਹਨਾਂ ਦਾ ਬਹੁਤ ਜੀ ਲੱਗਿਆ ਤੇ ਬਹੁਤ ਉਹਨਾਂ ਨੂੰ ਚੰਗਾ ਲੱਗਿਆ ਇੱਥੇ ਦਾ ਮਾਹੌਲ, ਵੈਦਰ, ਸਾਰਾ ਕੁਝ। ਤੇ ਇਸ ਕਰਕੇ ਜੀ 1 ਸਾਲ ਲਾ ਕੇ ਗਏ ਜੀ ਮੰਮੀ ਤੇ ਪਾਪਾ ਨਾਲ। ਸਰਗੀ ਨੂੰ ਮਿਸ ਕਰਦੇ ਹੋਣੇ ਆ ਨਾ, ਕਿਉਂਕਿ ਮਿਲ ਨਹੀਂ ਪਾਏ ਹੈਗੇ ਕੋਵਿਡ ਕਰਕੇ, ਹੁਣ ਸਾਰਾ ਬੰਦ ਹੈ। ਹਾਂਜੀ, ਹੁਣ ਕੋਵਿਡ ਕਰਕੇ ਥੋੜੀ ਜਿਹੀ ਪ੍ਰੋਬਲਮਸ ਨੇ ਜੀ ਹੈ ਨਾ। ਤੇ ਹੋਪਫੁਲੀ ਚਲੋ ਪਰਮਾਤਮਾ ਸਾਰਾ ਕੁਝ ਠੀਕ ਕਰ ਦੇਵੇ ਜੀ ਛੇਤੀ ਸਾਰਿਆਂ ਵਾਸਤੇ। ਹਾਂਜੀ, ਤੇ ਸਾਰਿਆਂ ਦੇ ਪੇਰੈਂਟਸ, ਸਾਰਿਆਂ ਦੇ ਬੱਚੇ ਹੈ ਨਾ ਇਦਾਂ ਮਿਲਣ ਜੀ ਆਪਸ ਵਿੱਚ। ਅੱਛਾ, ਤੁਸੀਂ ਗੱਲ ਕੀਤੀ ਕਿ ਤੁਸੀਂ ਲਾਈਫ ਦੇ ਵਿੱਚ ਚੈਲੰਜ ਐਕਸੈਪਟ ਕਰਦੇ ਰਹਿੰਦੇ ਹੋ ਤੇ ਕੁਝ ਇਨੋਵੇਟਿਵ ਕਰਨ ਦੀ ਸੋਚਦੇ ਰਹਿੰਦੇ ਹੋ, ਕੁਝ ਅਜਿਹਾ ਪਲਾਨ ਫਿਊਚਰ ਜਿਹੜਾ ਕਰਨਾ ਹੋਵੇ? ਹਾਂਜੀ, ਫਿਊਚਰ ਤਾਂ ਹੁਣੇ ਇੱਕ ਰੀਸੈਂਟਲੀ ਜੀ ਕੀਤਾ, ਕਿਉਂਕਿ ਮੈਨੂੰ ਥੋੜਾ ਸਿੰਗਿੰਗ ਦਾ ਸ਼ੌਂਕ ਹੈ ਜੀ ਹੈ ਨਾ। ਤੇ ਮੈਂ ਉੱਥੇ ਅੰਮ੍ਰਿਤਸਰ ਜਦੋਂ ਕਾਲਜ ਪੜ੍ਹਦਾ ਸੀ ਮੈਂ ਉਦੋਂ ਪਾਰਟਿਸਿਪੇਟ ਵੀ ਕਰਦਾ ਸੀ। ਉੱਠ ਗਈ ਫਾਈਨਲੀ ਸਰਗੀ। She's so calm ਐਕਚੁਅਲੀ ਕਾਮ ਹੈ, ਦੇਖੋ ਸੋ ਕਿ ਉੱਠੀ ਪਰ ਰੋਈ ਨਹੀਂ ਆ। ਹਾਂਜੀ, ਪਾਪਾ ਦੀ ਗੋਦੀ 'ਚ ਵੀ ਤਾਂ ਹੈ। ਇਹ ਵੀ ਪਾਪਾ ਕੀ ਪਰੀ। ਤੇ ਇਸ ਕਰਕੇ ਜੀ ਮੈਨੂੰ ਸਿੰਗਿੰਗ ਦਾ, ਗਾਉਣ ਦਾ ਥੋੜਾ ਸ਼ੌਂਕ ਸੀਗਾ। ਪਰ ਮੈਨੂੰ ਹਮੇਸ਼ਾ ਇਹ ਹੁੰਦਾ ਸੀ ਵੀ ਮੈਂ ਚੰਗਾ ਗਾ ਕੇ, ਚੰਗਾ ਸਿੱਖ ਕੇ ਤੇ ਫੇਰ ਕੁਝ ਕਰਾਂ ਜੀ ਹੈ ਨਾ। ਸੋ ਹੁਣ ਅਸੀਂ ਥੋੜੇ ਦਿਨ ਪਹਿਲੇ ਹੀ ਅਸੀਂ ਪ੍ਰੈਕਟਿਸ ਤਾਂ ਰੈਗੂਲਰ ਸਾਡੀ ਚੱਲਦੀ ਰਹਿੰਦੀ ਹੈ ਤੇ ਹੁਣ ਅਸੀਂ ਇੱਕ ਫੋਕ ਬੈਂਡ ਫਾਰਮ ਕੀਤਾ ਜੀ, ਜਿਹਦਾ ਨਾਮ ਹੈ ਜੀ ਸਾਰੰਗ ਬੈਂਡ। ਉਹਦੇ 'ਚ ਮੇਰੇ 2 ਭਰਾ ਬਹੁਤ ਸੋਹਣਾ ਗਾਉਂਦੇ ਨੇ ਜੀ, ਮੈਂ ਉਹਨਾਂ ਦਾ ਨਾਮ ਮੈਂਸ਼ਨ ਕਰਨਾ ਚਾਹੂੰਗਾ, ਅਮਰਤਪਾਲ ਸਿੰਘ ਤੇ ਅਨਮੋਲ ਮੋਂਗਾ। ਤੇ ਸਾਡਾ ਟੀਮ ਹੈ ਜੀ ਸਾਰੀ ਕਾਫੀ ਵੱਡੀ, ਤੇ ਅਸੀਂ ਇਕੱਠੇ ਸਿੰਗਿੰਗ ਕਰਦੇ ਹਾਂ ਜੀ, ਸਾਰੇ ਗਾਉਂਦੇ ਹਾਂ, ਸਾਰੇ ਪ੍ਰੈਕਟਿਸਾਂ ਲਾਉਂਦੇ ਹਾਂ ਜੀ। ਸੋ 23 ਜੁਲਾਈ ਨੂੰ ਹੁਣ ਸਾਡਾ ਇੱਕ ਇਵੈਂਟ ਵੀ ਹੈਗਾ ਜੀ, ਮਿਊਜ਼ਿਕ ਨਾਈਟ ਹੈ ਜੀ, ਤੇ ਉੱਥੇ ਅਸੀਂ ਪ੍ਰੋਪਰਲੀ ਗਾਉਣਾ ਜੀ ਸਾਰਿਆਂ ਨੇ। ਤੇ ਸੋ ਇਹ ਨਵਾਂ ਐਡਵੈਂਚਰ ਹੈ ਜੀ ਮੇਰੀ ਲਾਈਫ ਦਾ, ਕਿਉਂਕਿ ਮੈਂ ਪ੍ਰੋਪਰਲੀ ਕੁਝ ਮਿਹਨਤ ਕਰਕੇ ਕੁਝ ਚੰਗਾ ਕਰਨਾ ਚਾਹੁੰਦਾ ਸੀ ਇਸ ਲਾਈਨ 'ਚ ਵੀ। ਸਾਰੰਗ ਦੇ ਨਾਲ ਫਿਰ ਵਾਰ, ਜਿੱਦਾਂ ਲੋਕ ਵਾਰ ਹੁੰਦੀ ਆ, ਉਹ ਗਾਣੇ ਕਿ ਕੋਈ ਗੀਤ ਗਾਣੇ ਹੋ? ਨਹੀਂ, ਉਹਦੇ 'ਚ ਸਾਰੀਆਂ ਤਰ੍ਹਾਂ ਦੀ ਚੀਜ਼ਾਂ ਗਾਉਂਦੇ ਆ ਜੀ ਅਸੀਂ। ਫੋਕ ਗਾਉਂਦੇ ਆ ਜੀ, ਕਲਾਸੀਕਲ ਗਾਉਂਦੇ ਆ ਤੇ ਲੋਕ ਤੱਥ ਗਾਉਂਦੇ ਆ ਜੀ। ਸੋ ਇੱਕ ਵੈਰਾਈਟੀ ਹੈ ਜੀ। ਲੋਕ ਤੱਥ ਦੀ ਤੁਸੀਂ ਗੱਲ ਕੀਤੀ ਤਾਂ ਬਹੁਤ ਹੀ ਸੋਹਣਾ, ਜੇ ਤੁਹਾਨੂੰ ਕੁਝ ਯਾਦ ਹੈ ਤੁਸੀਂ ਸੁਣਾ ਸਕਦੇ ਹੋ? ਹਾਂਜੀ, ਬਿਲਕੁਲ ਸੁਣਾ ਸਕਦਾ। ਮੈਂ 2 ਲਾਈਨਾਂ ਸੁਣਾਉਂਦਾ ਜੀ। ਹੋ ਸੱਚੇ ਦੀ ਕੋਈ ਕਦਰ ਨਹੀਂ ਇੱਥੇ, ਦੁਨੀਆ ਝੂਠ ਦੀ ਖੱਟੀ ਖਾਂਦੀ ਐ। ਹੋ ਸੱਚੇ ਦੀ ਕੋਈ ਕਦਰ ਨਹੀਂ ਇੱਥੇ,
ਦੁਨੀਆ ਝੂਠ ਦੀ ਖੱਟੀ ਖਾਂਦੀ ਐ ਹੋ ਪਹਿਲਾਂ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਕੀ ਐ ਬਾਤ ਹੈ। ਸੱਪਾਂ ਨੂੰ ਇਹ ਕਹਿ ਕੇ ਕਰ ਲਿਆ ਬੰਦ ਸਪੇਰੇ ਨੇ ਸੱਪਾਂ ਨੂੰ ਇਹ ਕਹਿ ਕੇ ਕਰ ਲਿਆ ਬੰਦ ਸਪੇਰੇ ਨੇ ਕਿ ਬੰਦੇ ਨੂੰ ਡੰਗਣ ਲਈ ਤਾਂ ਬੰਦੇ ਹੀ ਬਥੇਰੇ ਨੇ। ਥੈਂਕ ਯੂ Very ਜੀ। nice, ਬਹੁਤ ਹੀ ਵਧੀਆ। ਇਹ ਜਿਹੜਾ ਪ੍ਰੈਕਟੀਕਲ ਅੱਜ ਕੱਲ ਚੱਲ ਰਿਹਾ ਹੋਏ, ਹਾਂਜੀ ਖਾਸ ਕਰਕੇ ਆਪਣੀ ਰਾਜਨੀਤੀ ਦੇ ਵਿੱਚ ਬੜਾ ਵਧੀਆ ਇਹ ਉਹਨਾਂ ਦੇ ਉੱਤੇ ਢੁਕਦਾ ਹੈ। ਹਾਂਜੀ। ਕੋਈ ਅਜਿਹਾ ਗੀਤ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ? ਦਿਲ ਦੇ ਕਰੀਬ ਜੀ ਕਾਫੀ ਗੀਤ ਨੇ, ਬਟ ਮੈਂ ਇੱਕ ਆਪਣੀ ਬੇਟੀ ਵਾਸਤੇ ਗਾਉਣਾ ਹੁੰਦਾ। ਮੈਂ ਆਪਣੀ ਸਰਗੀ ਵਾਸਤੇ ਤਾਂ ਸਾਰਾ ਕੁ ਦਿਨ ਹੀ ਗਾਉਂਦਾ ਰਹਿਣਾ, ਪਰ ਮੈਨੂੰ ਇੱਕ ਗੀਤ ਹੈ ਜੀ ਜਿਹੜਾ ਉਹ ਬਹੁਤ ਸੋਹਣਾ ਲੱਗਦਾ ਹੈ ਜੀ। ਇੱਕ ਗੀਤ ਜਿਹੜਾ ਢੁਕਦਾ ਵੀ ਹੈ ਜੀ, ਸਰਗੀ ਹੋ ਮੈਨੂੰ ਲੋੜ ਨੀ ਦੁਨੀਆਦਾਰੀ ਦੀ ਮੈਂ ਤਾਂ ਚੁਣ ਲਈ ਤੂੰ ਹੋ ਮੈਨੂੰ ਲੋੜ ਨੀ ਦੁਨੀਆਦਾਰੀ ਦੀ ਮੈਂ ਤਾਂ ਚੁਣ ਲਈ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੋਂ। ਹਾਂਜੀ ਸਰਗੀ। ਸੋ ਮੈਂ ਅਕਸਰ ਗਾਉਂਦਾ ਰਹਿਣਾ ਜੀ ਆਪਣੀ ਬੇਟੀ ਵਾਸਤੇ। ਅੱਛਾ, ਤੇ ਦੈਟਸ ਰੀਲੀ ਨਾਈਸ। ਐਂਡ ਇਹ ਵੀ ਲਾਈਕ ਕਰਦੀ ਹੈ ਪਾਪਾ ਜਦ ਸਿੰਗ ਕਰਦੇ ਨੇ। ਸਮ ਟਾਈਮ ਇਹ ਜੌਬ ਤੇ ਹੁੰਦੇ ਆ ਤਾਂ ਮੈਂ ਇਹਨਾਂ ਨੂੰ ਇਸ ਨੂੰ ਦਿਖਾਉਂਦੀ ਹੈ ਵੀਡੀਓ, ਤੇ ਸ਼ੀ ਆਲਵੇਜ਼ ਵੈਰੀ ਹੈਪੀ ਟੂ ਲਿਸਨ। ਹਾਂਜੀ, ਪਰ ਹੁਣ ਇਹ ਲਾਈਟਾਂ ਵੱਲ ਦੇਖਦੀ ਹੈ ਜੀ ਜ਼ਿਆਦਾ। ਉਧਰ ਜ਼ਿਆਦਾ ਅਟਰੈਕਟ ਹੋ ਗਿਆ ਲਾਈਟਸ ਵੱਲ। ਕੋਈ ਗੱਲ ਨਹੀਂ, ਆਈ ਕੈਨ ਹੈਂਡਲ ਦ ਰਿਜੈਕਸ਼ਨ। ਅਦਰਵਾਈਜ਼ ਇਹ ਹੁੰਗਾਰਾ ਭਰਦੀ ਹਮੇਸ਼ਾ ਕਹਿੰਦੇ ਕਿ ਤੁਹਾਡੇ ਕੋਲੇ। ਹਾਂਜੀ, ਕਹਿੰਦੇ ਕਿ ਲੋਕੀ ਕਹਿੰਦੇ ਵੀ ਜ਼ਿੰਦਗੀ 'ਚ ਇਨਸਾਨ ਸੱਚਾ ਪਿਆਰ ਇਨਸਾਨ ਨੂੰ ਸਿਰਫ ਇੱਕ ਵਾਰੀ ਹੁੰਦਾ ਜੀ, ਪਰ ਆਈ ਥਿੰਕ ਇਹ ਰੋਂਗ ਹੈ। ਮੈਨੂੰ 2 ਵਾਰ ਹੋਇਆ। ਅੱਛਾ, ਇੱਕ ਵਾਰ ਇੱਧਰ ਤੇ ਇੱਕ ਵਾਰ ਇੱਧਰ। ਠੀਕ ਹੈ ਬਾਬਾ ਜੀ। ਤੁਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਕੀ ਸੋਚਦੇ ਹੋ ਕਿ ਕਿਵੇਂ ਆਪਣੇ ਆਪ ਨੂੰ ਲੈ ਕੇ ਜਾਣਾ, ਜਾਂ ਫਿਰ ਜੋ ਭਾਜੀ ਦੀ ਗਾਈਡੈਂਸ ਹੈਗੀ ਉਹਦੇ ਅਕੋਰਡਿੰਗ ਜਾਣਾ, ਕਿ ਤੁਹਾਡਾ ਆਪਣਾ ਕੋਈ ਪਰਸੈਪਸ਼ਨ ਹੈਗਾ? ਮੇਰਾ ਤਾਂ ਹਜੇ ਕੋਈ ਨਹੀਂ ਹੈਗਾ ਵੈਸੇ ਤਾਂ, ਪਰ ਮੈਂ ਇਨ ਫਿਊਚਰ 'ਚ ਫੋਟੋਗ੍ਰਾਫਰੀ ਦਾ ਕਰਨਾ ਚਾਹੁੰਦੀ ਹਾਂ ਬਿਕੋਜ਼ ਮੈਂ ਲਾਈਕ ਕਰਦੀ ਹਾਂ ਫੋਟੋਗ੍ਰਾਫਰੀ, ਲਾਈਕ ਬੇਬੀ ਸ਼ੂਟ ਐਂਡ ਲਾਈਕ ਮੈਟਰਨਿਟੀ ਸ਼ੂਟ। ਇਹ ਹਾਂਜੀ, ਤੇ ਹਾਲੇ ਬੇਬੀ ਛੋਟਾ ਹੈ ਤੇ ਹਜੇ ਮੈਂ ਕੁਝ ਨਹੀਂ ਕਰ ਰਹੀ। ਹਾਲੇ ਤਾਂ ਲਾਈਕ 3-4 ਇਅਰਸ ਮੈਂ ਘਰ ਹੀ ਰਹਾਂਗੀ ਬਿਕੋਜ਼ ਹੈਰੀ ਇਹ ਹਮੇਸ਼ਾ ਹੀ ਮੈਨੂੰ ਰეკਮੈਂਡ ਕਰਦੇ ਕਿ ਤੂੰ ਬੱਚੇ ਦੀ ਲੁੱਕ ਆਫਟਰ ਫਸਟ ਕਰ, ਬਾਅਦ 'ਚ ਜੌਬ ਕਰਿਓ, ਕਿਉਂਕਿ ਮੇਰਾ 올ਡਰ ਸਨ ਵੀ ਮੈਂ 6 ਇਅਰ ਤੱਕ ਜੌਬ ਨਹੀਂ ਕਰੀ ਸੀ। ਅੱਛਾ, ਹਾਂਜੀ, ਤੇ ਇਹਨਾਂ ਮੈਂ ਆਲਵੇਜ਼ ਪ੍ਰੈਫਰ ਫਸਟ ਬੇਬੀ ਨੂੰ ਕਰਦੀ ਹਾਂ ਕਿ ਇਹਨਾਂ ਦੀ ਲੁੱਕ ਆਫਟਰ ਕਰਾਂ। ਨਹੀਂ ਹੋਣਾ ਵੀ ਚਾਹੀਦਾ। ਦੇਖੋ ਬੱਚੇ ਪਹਿਲਾਂ ਨਹੀਂ, ਬਾਕੀ ਚੀਜ਼ਾਂ ਬਾਅਦ ਵਿੱਚ। ਹਾਂਜੀ, ਇੱਕ ਸੌਰੀ ਮੈਂ ਗੱਲ ਕਰ ਰਿਹਾ ਜੀ, ਮਾਫ ਕਰਿਓ ਮੈਨੂੰ। ਇੱਕ ਇੰਜੀਨੀਅਰ ਦੀ ਪਰਸੈਪਸ਼ਨ ਵੀ ਹੁੰਦੀ ਸਿਵਲ ਇੰਜੀਨੀਅਰਿੰਗ ਦੀ ਕਿ ਜਿਹੜੀ ਬਿਲਡਿੰਗ ਦੀ ਫਾਊਂਡੇਸ਼ਨ ਵਧੀਆ ਹੁੰਦੀ ਹੈ ਉਹ ਜ਼ਿਆਦਾ ਦੇਰ ਤੱਕ ਖੜੀ ਰਹਿੰਦੀ ਹੈ। ਸੋ ਇਹਨਾਂ ਦੀ ਸਾਡੇ ਬੱਚਿਆਂ ਦੀ ਫਾਊਂਡੇਸ਼ਨ ਵਧੀਆ ਹੋਣੀ ਚਾਹੀਦੀ ਹੈ। ਇਹਨਾਂ ਨੇ ਮੈਨੂੰ ਕਦੇ ਪੁੱਛ ਨਹੀਂ ਕਰਿਆ ਜੌਬ ਲਈ ਕਿ ਤੂੰ ਜੌਬ ਕਰ। ਹਾਂਜੀ, ਮੈਂ ਸ਼ੀ ਇਜ਼ ਵੈਰੀ ਨੀਹਾਂ ਮਜ਼ਬੂਤ ਹੋਣ ਤਾਂ ਜਿਹੜੇ ਉਸਾਰੀ ਹੁੰਦੀ ਆ ਉਹ ਆਪਣੇ ਆਪ ਹੀ ਸੋਹਣੀ ਲੱਗਦੀ ਆ ਤੇ ਮਜ਼ਬੂਤ ਰਹਿੰਦੀ ਆ। ਹਾਂਜੀ ਜੀ ਬਿਲਕੁਲ। ਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਜੀ, ਲੱਕੀ ਹਾਂ ਕਿ ਮੈਨੂੰ ਜਸਲੀਨ ਵਰਗੀ ਵਾਈਫ ਮਿਲੀ, ਕਿਉਂਕਿ ਬਹੁਤ ਜ਼ਿਆਦਾ ਸਪੋਰਟਿਵ ਹੈ ਜੀ। ਹਮੇਸ਼ਾ ਮੇਰੀ ਹਰ ਗੱਲ, ਹਰ ਸੁਪਨਾ, ਆਈ ਥਿੰਕ ਕਦੇ ਮੈਂ ਉਹ ਚੀਜ਼ ਨਹੀਂ ਦੇਖ ਸਕਦਾ ਜਿਹੜੀ ਜਸਲੀਨ ਦੇਖ ਲੈਂਦੀ ਹੈ ਕਿ ਹਾਂ ਤੁਸੀਂ ਸਿੰਗਿੰਗ 'ਚ ਇਦਾਂ ਕਰੋ, ਤੁਸੀਂ ਆਹ ਕਰੋ, ਇਦਾਂ ਕਰੋ। ਇੱਕ ਕਾਮਯਾਬ ਇਨਸਾਨ ਦੇ ਪਿੱਛੇ ਹਮੇਸ਼ਾ ਇੱਕ ਔਰਤ ਦਾ ਹੱਥ ਹੁੰਦਾ ਜੀ। ਮੰਨਦੇ ਹੋ ਤੁਸੀਂ? ਡੈਫੀਨਿਟਲੀ ਹਾਂਜੀ। ਪਹਿਲਾਂ ਮੇਰੀ ਮਾਂ ਦਾ ਜੀ, ਮੇਰੇ ਫਾਦਰ ਸਾਹਿਬ ਦਾ, ਤੇ ਫਿਰ ਜਸਲੀਨ ਦਾ ਜੀ। ਸੋ ਮਾਂ ਪਿਓ ਦਾ ਦੀ ਬਲੇਸਿੰਗਸ ਨੇ ਜਿਹੜੀਆਂ ਜੀ ਉਹ ਸਾਰੀਆਂ ਬਹੁਤ ਜ਼ਰੂਰੀ ਨੇ। ਤੇ ਇਸ ਅੱਛਾ, ਲਵ ਮੈਰਿਜ ਹੋਈ ਹੈ, ਥੋੜਾ ਚੈੱਕ ਕਰੀਏ ਤੁਹਾਨੂੰ। ਹਾਂਜੀ ਕਰ ਲਓ। ਕਿੰਨਾ ਕਿ ਇੱਕ ਦੂਜੇ ਨੂੰ ਜਾਣਦੇ ਹੋ? ਜੀ, ਕਲਰ ਦੱਸੋ ਭਾਜੀ ਦਾ ਫੇਵਰਿਟ। ਬਹੁਤ ਸਿੰਪਲ ਕੁਐਸਚਨ ਹੈ ਜੀ, ਬਹੁਤ ਸਿੰਪਲ ਕੁਐਸਚਨ ਪੁੱਛਿਆ ਤੁਸੀਂ। ਕੋਈ ਇਹੋ ਜਿਹਾ ਪੁੱਛ ਲੈਣਾ ਫਿਰ ਸਾਨੂੰ ਜਵਾਬ ਨਹੀਂ ਆਣਾ। ਜ਼ਿਆਦਾਤਰ ਇਹਨਾਂ ਨੂੰ ਵਾਈਟ ਕਲਰ ਹੀ ਪਸੰਦ ਹੈ। ਅੱਛਾ, ਹਾਂਜੀ, ਇਹ ਵਾਈਟ ਲਾਈਕ ਕਰਦੇ ਹਮੇਸ਼ਾ। ਤੁਸੀਂ ਮੈਨੂੰ ਲੱਗਦੀ ਗਲਤ ਬੋਲਤਾ। ਤੁਹਾਨੂੰ ਕਹਿਣਾ ਚਾਹੀਦਾ ਜਿਹੜਾ ਕਲਰ ਮੈਂ ਪਾਵਾਂ ਉਹਦੇ ਨਾਲ ਦੀ ਕਲਰ ਪੱਗ ਬੰਨ੍ਹਦੇ ਨੇ। ਅੱਜ ਦੇਖੋ ਤੁਹਾਨੂੰ ਅੱਜ ਮੈਚਿੰਗ ਕਰਕੇ ਆਏ ਨੇ। ਥੋੜਾ ਜਿਹਾ ਕੰਟਰਾਸਟ ਹੈ ਪਰ ਟਰੂ ਹੈ। ਹਮੇਸ਼ਾ ਕਦੇ ਵੀ ਜਿਹੜੀ ਮੈਂ ਡਰੈਸ ਪਾਉਂਦੀ ਉਹਦੇ ਨਾਲ ਦੀ ਹੀ ਪਾਉਂਦੇ ਹਮੇਸ਼ਾ ਇਹ ਪੱਗ, ਤੇ ਮੈਨੂੰ ਵੀ ਬੜਾ ਵਧੀਆ ਲੱਗਦਾ ਕਿ ਮੇਰੇ ਨਾਲ ਮੈਚਿੰਗ ਕਰ ਰਹੇ ਨੇ। ਹਾਂਜੀ, ਤੇ ਵੈਸੇ ਇਹਨਾਂ ਦਾ ਫੇਵਰਿਟ ਕਲਰ ਜਿਵੇਂ ਵਾਈਟ ਹੈ। ਅੱਛਾ, ਤੇ ਤੁਸੀਂ ਦੱਸੋ ਭਾਜੀ ਭਾਬੀ ਦਾ ਕਿਹੜਾ ਕਲਰ ਹੈ?
ਯੈਲੋ ਜੀ। ਯੈਲੋ ਹਾਂਜੀ ਅੱਛਾ ਤੇ ਫੇਵਰਿਟ ਕਲਰ ਉਹ ਵੀ ਹੈਗਾ, ਪਰ ਫੇਵਰਿਟ ਕਲਰ ਜਿਹੜਾ ਅਸੀਂ ਕੀ ਇੰਡੀਆ ਤੋਂ ਜਦੋਂ ਵੀ ਕੋਈ ਸੂਟ ਮੰਗਾਉਂਦੇ ਆ ਜਾਂ ਖਰੀਦਦੇ ਆ ਕੱਪੜੇ, ਤਾਂ ਜੇ ਆਲਮੋਸਟ ਮੇਰੇ ਕੋਲ ਸਾਰੀਆਂ ਪੱਗਾਂ ਦੇ ਕਲਰ ਹੈਗੇ ਨੇ, ਬਟ ਜੇ ਕੋਈ ਨਵਾਂ ਕਲਰ ਦਾ ਸੂਟ ਆਉਂਦਾ ਤਾਂ ਉਹਦੇ ਨਾਲ ਪੱਗ ਵੀ ਆਉਂਦੀ ਹੈ ਜੀ ਉਸੇ ਕਲਰ ਦੀ। ਅੱਛਾ। ਸੋ ਇਸ ਕਰਕੇ ਮੇਰੇ ਫੈਮਿਲੀ ਆਲਵੇਜ਼ ਜਿਵੇਂ ਕਿ ਮੈਨੂੰ ਕੋਈ ਡਰੈਸ ਭੇਜਣ ਜਾਂ ਕੁਝ ਵੀ, ਤੇ ਆਲਵੇਜ਼ ਇਹਨਾਂ ਦੀ ਮੈਚਿੰਗ ਭੇਜਦੇ, ਕਹਿੰਦੇ ਮੇਰੇ ਕੋਲ ਕਲਰ ਹੈ। ਮੈਂ ਕਿਹਾ ਪਰ ਉਹ ਲਾਈਕ ਕਰਦੇ ਕਿ ਹਮੇਸ਼ਾ ਭੇਜੀਏ ਪੱਗ ਸੈਪਰੇਟ ਇਹਨਾਂ ਨੂੰ ਉਸ ਕਲਰ ਦੀ। ਹਾਂਜੀ ਅੱਛਾ, ਦੈਟਸ ਨਾਈਸ। ਅੱਛਾ, ਫੇਮਸ ਡਾਇਲੌਗ ਦੱਸੋ ਭਾਬੀ ਦਾ। ਫੇਮਸ ਡਾਇਲੌਗ ਕਾਫੀ ਨੇ ਜੀ, ਕਈ ਕੈਮਰੇ ਮੂਹਰੇ ਦੱਸਣ ਵਾਲੇ ਨਹੀਂ ਹੈ। ਤੁਸੀਂ ਹੁਣ ਫੋਨ ਨਾ ਖੋਲੋ। ਫੇਮਸ ਡਾਇਲੌਗ ਇਹੀ ਹੈ ਕਿ ਤੁਸੀਂ ਬਹੁਤ ਲੇਜ਼ੀ ਹੋ। ਲੇਜ਼ੀ ਇਹ ਤਾਂ ਨਹੀਂ ਟੁਕਦਾ, ਇਹ ਤਾਂ ਨਹੀਂ ਟੁਕਦਾ। ਘਰੇ ਸ਼ਾਇਦ ਇਹਨਾਂ ਦੀ ਘਰੇ ਪਰਸੈਪਸ਼ਨ ਇਹ ਹੈ ਵੀ ਤੁਸੀਂ ਬਹੁਤ ਲੇਜ਼ੀ ਹੋ। ਅੱਛਾ, ਮੈਂ ਕਿਹਾ ਜੀ ਠੀਕ ਹੈ। ਇਹ ਤਾਂ ਨਹੀਂ ਟੁਕਦਾ ਤੁਹਾਡੇ ਤੇ ਨਾ। ਹਾਂਜੀ ਸਰ ਜੀ, ਉਹਨੂੰ ਭੁੱਖ ਲੱਗੀ ਆ ਹੁਣ, ਤਾਂ ਦੀ ਰੋਈ ਆ ਵਿਚਾਰੀ ਨਾ। ਹਾਂਜੀ ਕੀ ਗੱਲ ਹੈ ਓਏ? ਹਾਂਜੀ ਕੀ ਹੋਇਆ ਸੀ? ਉਹ ਦੇਖੋ, ਉਹ ਹੈਲੋ ਬੇਬੀ, ਤੁਸੀਂ ਸਟਾਰ ਬਣ ਗਏ ਹੋ 3 ਮਹੀਨੇ ਦੇ ਵਿੱਚ, ਤੁਹਾਨੂੰ ਸਾਰੀ ਦੁਨੀਆ ਦੇਖ ਰਹੀ ਹੈ। ਅਸੀਂ ਕਿ ਬਸ ਇਹ ਮਾਰਦੇ। ਅੱਛਾ ਬਾਬਾ ਜੀ, ਤੁਸੀਂ ਦੱਸੋ ਭਾਜੀ ਦਾ ਕੋਈ ਫੇਮਸ ਡਾਇਲੌਗ। ਫੇਮਸ ਡਾਇਲੌਗ ਤੇ ਤਾਂ ਇਹਨਾਂ ਦਾ ਕੋਈ ਵੀ ਨਹੀਂ ਹੈਗਾ ਵੈਸੇ ਤਾਂ, ਪਰ ਸਮਟਾਈਮ ਮੈਂ ਹੁਣ ਇਹਦਾ ਡਾਇਲੌਗ ਕੀ ਦੱਸਾਂ, ਹੈਗੇ ਤਾਂ ਬਹੁਤ ਸਾਰੇ, ਕਈ ਵਾਰ ਭੁੱਲ ਵੀ ਜਾਈਦਾ ਇੰਨੇ ਸਾਰੇ ਡਾਇਲੌਗਾਂ ਦੇ ਵਿੱਚ। ਹੁਣ ਬੱਚਿਆਂ ਦੇ ਵਿੱਚ ਉਲਝ ਕੇ ਤਾਂ ਉਹਨਾਂ ਦੇ ਡਾਇਲੌਗ ਜ਼ਿਆਦਾ ਯਾਦ ਨਹੀਂ ਰਹਿੰਦੇ, ਕਿਉਂਕਿ ਪਹਿਲਾਂ ਤਾਂ ਯਾਦ ਰਹਿੰਦੇ ਸੀ, ਹੁਣ 3 ਬੱਚਿਆਂ ਤੋਂ ਬਾਅਦ ਮੈਨੂੰ ਤਾਂ ਲੱਗਦਾ ਕੁਝ ਵੀ ਨਹੀਂ ਯਾਦ ਰਹਿੰਦਾ, ਮੈਨੂੰ ਆਪਣੇ ਆਪ ਦਾ ਵੀ ਨਹੀਂ ਯਾਦ ਰਹਿੰਦਾ। ਹਾਂਜੀ ਸਰ ਜੀ, ਤੁਹਾਡਾ ਕਿਹੜਾ ਡਾਇਲੌਗ ਹੈ? ਹੁਣ ਉਹਦਾ ਧਿਆਨ ਮੇਰੇ ਤੇ ਹੋ ਗਿਆ, ਹੱਸਦੀ ਦੇਖਦੀ ਤੁਹਾਨੂੰ। ਹਾਂਜੀ ਅੱਛਾ, ਜਿਹੜਾ ਟਾਈਮ ਹੈ ਬੜੀ ਛੇਤੀ ਲੰਘ ਜਾਂਦਾ, ਗੱਲਾਂ ਬਾਤਾਂ ਕਰਦੇ ਕੁਝ ਪਤਾ ਨਹੀਂ ਚੱਲਦਾ। ਹਾਂਜੀ, ਲਾਈਫ ਦੇ ਸੰਘਰਸ਼ ਤੋਂ, ਲਾਈਫ ਦੇ ਸੀਖ ਜਿਹੜੇ ਆਪਾਂ ਕਹਿੰਦੇ ਆ ਵੀ ਮੈਨੂੰ ਇਸ ਚੀਜ਼ ਤੋਂ ਆ ਸੀਖ ਮਿਲੀ ਆ, ਕੁਝ ਅਜਿਹੇ ਮੈਸੇजेस ਜਿਹੜੇ ਲੋਕਾਂ ਨੂੰ ਦੇਣਾ ਚਾਹੁੰਦੇ ਹੋ? ਸਿੱਖ ਤਾਂ ਚਲੋ ਜੀ, ਮੈਸੇਜ ਤਾਂ ਆਈ ਥਿੰਕ ਅਸੀਂ ਸਾਰੇ ਹੀ ਸਿੱਖ ਰਹੇ ਹਾਂ, ਪਰ ਮੈਂ ਜੋ ਆਪਣੀ ਲਾਈਫ ਤੋਂ ਆਬਜ਼ਰਵ ਕੀਤਾ ਉਹ ਇਹੀ ਹੈ ਵੀ ਜੀ, ਜਦੋਂ ਤੁਸੀਂ ਕੋਈ ਵੀ ਲਾਈਫ 'ਚ ਕੋਈ ਵੀ ਤੁਹਾਡਾ ਪੈਸ਼ਨ ਹੈ, ਜੇ ਤੁਸੀਂ ਉਹਨੂੰ ਸੱਚੇ ਦਿਲ ਨਾਲ ਫੋਲੋ ਕਰਦੇ ਹੋ, ਹੈ ਨਾ, ਵੀ ਕਈ ਵਾਰ ਟਾਈਮ ਨਹੀਂ ਵੀ ਹੁੰਦਾ, ਭਾਵੇਂ ਤੁਸੀਂ ਥੋੜਾ ਕਰਦੇ ਹੋ ਬਹੁਤਾ ਕਰਦੇ ਹੋ, ਸੋ ਉਹ ਚੀਜ਼ ਹੈ ਜਿਹੜੀ ਤੁਹਾਡੀ, ਉਹ ਤੁਸੀਂ ਸੱਚੇ ਦਿਲ ਨਾਲ ਮਿਹਨਤ ਕਰੋ ਤੇ ਪ੍ਰਮਾਤਮਾ ਤੁਹਾਡੀ ਆਪ ਹੀ ਬਾਹ ਫੜ ਲੈਂਦਾ ਜੀ। ਤੇ ਬਾਕੀ ਜਿਹੜੀ ਜ਼ਿੰਦਗੀ ਦੇ ਉਤਰਾਅ ਚੜਾਅ ਨੇ ਬੜੇ ਜ਼ਰੂਰੀ ਨੇ ਜੀ, ਉਹ ਵੀ ਜੇ ਆਪਣੀ ਲਾਈਫ ਕੰਸਿਸਟੈਂਟਲੀ, ਜਿਹੜੇ ਬੰਦੇ ਬਿਲਕੁਲ ਹੀ ਖੁਸ਼ ਨੇ ਜੀ, ਬਿਲਕੁਲ ਹਰ ਚੀਜ਼ ਉਹਨਾਂ ਦੇ ਕਹੇ ਤੋਂ ਮੁਤਾਬਿਕ ਹੋ ਰਹੀ ਆ, ਉਹ ਵੀ ਖੁਸ਼ ਨਹੀਂ ਜੀ ਹੈਗੇ। ਉਹ ਜਿਵੇਂ ਕਹਾਵਤ ਹੈ ਵੀ ਤੁਸੀਂ ਪੈਸੇ ਨਾਲ ਤੁਸੀਂ ਬੈੱਡ ਖਰੀਦ ਸਕਦੇ ਹੋ ਪਰ ਖੁਸ਼ੀਆਂ ਨਹੀਂ। ਸੋ ਖੁਸ਼ੀਆਂ ਜੇ ਤੁਸੀਂ ਵਾਕਈ ਅੰਦਰੋਂ ਆਪਣੀ ਰੂਹ ਤੋਂ ਖੁਸ਼ ਹੋਣਾ ਚਾਹੁੰਦੇ ਹੋ, ਸੋ ਤੁਸੀਂ ਲਾਈਫ 'ਚ ਜਿਹੜੇ ਤੁਹਾਡੇ ਅਪ ਐਂਡ ਡਾਊਨਸ ਨੇ ਉਹ ਚੰਗੀ ਤਰ੍ਹਾਂ ਲਾਈਫ 'ਚ ਇੰਜੋਏ ਕਰੋ। ਉਹ ਕਹਿੰਦੇ ਵੀ ਡੋਂਟ ਕੰਪਲੇਨ, ਇੰਜੋਏ ਦਾ ਪੇਨ। ਸੋ ਆਪਾਂ ਨੂੰ ਜ਼ਿੰਦਗੀ 'ਚ ਜਿਹੜੇ ਦੁੱਖ ਨੇ ਉਹ ਵੀ ਉਨੀ ਹੀ ਸ਼ਿੱਦਤ ਨਾਲ, ਉਨੇ ਹੀ ਮਿਹਨਤ ਨਾਲ, ਪਿਆਰ ਨਾਲ ਚੱਲਣੇ ਚਾਹੀਦੇ ਨੇ, ਤੇ ਸੁੱਖ ਵੀ, ਸਾਰਾ ਕੁਝ ਇੰਜੋਏ ਕਰਨਾ ਚਾਹੀਦਾ ਲਾਈਫ 'ਚ। ਬਿਲਕੁਲ ਬਿਲਕੁਲ, ਉਹੀ ਇੰਗਲਿਸ਼ ਦੀ ਜਿਹੜੀ ਕਹਾਵਤ ਹੈ, ਕਹਿੰਦੇ ਨੋ ਪੇਨ ਨੋ ਗੇਨ, ਨੋ ਵਾਈਫ ਨੋ ਲਾਈਫ। ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਥੈਂਕ ਯੂ ਸੋ ਮਚ ਭਾਬੀ ਜੀ, ਤੁਹਾਡੇ ਵੱਲੋਂ ਕੁਝ ਜੋ ਤੁਸੀਂ ਆਪਣੀ ਲਾਈਫ ਤੋਂ ਜਾਂ ਆਪਣੇ ਸਫ਼ਰ ਤੋਂ ਕੁਝ ਸਿੱਖਿਆ ਹੋਵੇ। ਅਸੀਂ ਤਾਂ ਆਪਣੇ ਸਫ਼ਰ ਤੋਂ ਹੀ ਸਿੱਖਿਆ ਕਿ ਕਿਉਂਕਿ ਮੈਂ ਹੈਰੀ ਦੇ ਨਾਲ ਜਦ ਇੱਥੇ ਆਈ ਹਾਂ ਤੇ ਸਾਨੂੰ ਥੋੜਾ ਜਿਹਾ ਸਟਰਗਲ ਕਰਨਾ ਪਿਆ ਸੀ, ਪਰ ਮੈਂ ਬਹੁਤ ਲੱਕੀ ਰਹੀ ਕਿ ਮੈਨੂੰ ਜੌਬ ਮਿਲ ਗਈ ਸੀ ਸਟੇਟ ਵਿੱਚ, ਮੈਨੂੰ ਇੱਧਰ ਉੱਧਰ ਧੱਕੇ ਨਹੀਂ ਖਾਣੇ ਪਏ, ਤੇ ਮੈਂ 4 ਈਅਰ ਤੱਕ ਜੌਬ ਕਰੀ ਬਹੁਤ ਨਾਈਸਲੀ ਫਲੋਰਿਸਟ ਦੀ। ਮੈਂ ਫਲੋਰਿਸਟ ਸੀਗੀ ਪਹਿਲਾਂ, ਤੇ ਉਸ ਤੋਂ ਬਾਅਦ ਚਲੋ ਮੇਰੇ ਬੇਬੀ ਹੋ ਗਏ ਤੇ ਅਸੀਂ ਬੇਬੀ 'ਚ ਬਿਜ਼ੀ ਹੋ ਗਏ। ਪਰ ਮੈਂ ਇਹ ਵੀ ਕਹਿੰਦੀ ਕਿ ਹਮੇਸ਼ਾ ਲਾਈਫ ਪਾਰਟਨਰ ਵੀ ਅੱਛਾ ਹੋਣਾ ਚਾਹੀਦਾ ਤੁਹਾਡੀ ਲਾਈਫ 'ਚ, ਉਹ ਵੀ ਬਹੁਤ ਜ਼ਰੂਰੀ ਹੁੰਦਾ। ਹਾਂਜੀ, ਜੇ ਉਹ ਤੁਹਾਡੀ ਸਪੋਰਟ ਕਰਦਾ ਤਾਂ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਲਾਈਫ 'ਚ। ਤੇ ਹੈਰੀ ਬਹੁਤ ਨਾਈਸ ਨੇ ਔਰ ਬਹੁਤ ਹੀ ਜ਼ਿਆਦਾ ਕਾਮ ਵੀ ਨੇ, ਤੇ ਕਦੇ ਵੀ ਮੈਂ ਹਾਲੇ ਥੋੜੀ ਜਿਹੀ ਹੈਗੀ ਅਗਰੈਸਿਵ, ਥੋੜੀ ਜਿਹੀ ਹੋ ਜਾਂਦੀ ਹੈ ਕਈ ਵਾਰ, ਪਰ ਇਹ ਬਹੁਤ ਕਾਮ ਨੇ, ਜਿਵੇਂ ਕਦੇ ਵੀ ਕੁਝ ਨਹੀਂ ਕਹਿੰਦੇ। ਤੇ ਮੈਂ ਇਹੀ ਕਹਾਂਗੀ ਕਿ ਹਮੇਸ਼ਾ ਜਿਹੜਾ ਪਾਰਟਨਰ ਹੈ ਕਿਸੇ ਦਾ ਵੀ, ਹਮੇਸ਼ਾ ਆਪਣੀ ਵਾਈਫ ਦੀ ਹੈਲਪ ਕਰੇ, ਉਹਨੂੰ ਸਪੋਰਟ ਕਰੇ। ਹਾਂਜੀ, ਅੰਡਰਸਟੈਂਡਿੰਗ ਹੋਏ ਇੱਕ ਦੂਜੇ 'ਚ, ਤੇ ਛੋਟੀ ਮੋਟੀ ਤਾਂ ਨੋਕ ਝੋਕ ਤਾਂ ਚੱਲਦੀ ਰਹਿੰਦੀ ਹੈ ਘਰ 'ਚ। ਹਾਂਜੀ, ਜ਼ਿੰਦਗੀ ਦੇ ਸਫ਼ਰ 'ਚ ਹਮ ਸਫ਼ਰ ਦਾ ਸਾਥ ਜ਼ਰੂਰੀ ਹੈ। ਹਾਂਜੀ, ਥੈਂਕ ਯੂ ਸੋ ਮਚ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇੰਡਸਟਰੀ ਵਿੱਚ। ਹਾਂਜੀ ਜੀ, ਥੈਂਕ ਯੂ ਵੈਰੀ ਮਚ ਜੀ ਇੰਡਸਟਰੀ ਟੀਵੀ ਦੀ ਸਾਰੀ ਟੀਮ ਦਾ, ਤੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸੋ ਇਜਾਜ਼ਤ ਦਿਓ ਜੀ ਮੈਨੂੰ ਵੀ ਹੁਣ, ਕਿਉਂਕਿ ਟਾਈਮ ਦੀਆਂ ਘੜੀਆਂ ਜਿਹੜੀਆਂ ਹੈਗੀਆਂ ਨੇ ਬਹੁਤ ਛੇਤੀ ਚਲੇ ਜਾਂਦੀਆਂ ਨੇ। ਜਲਦ ਵਾਪਸ ਆਵਾਂਗੇ ਜੀ ਇੱਕ ਹੋਰ ਨਵੇਂ ਪਰਿਵਾਰ ਦੇ ਨਾਲ। ਥੈਂਕ ਯੂ।